ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਹਾਂ ਤੁਹਾਡਾ ਆਪਣਾ ਗੁਰੂ ਇਕਬਾਲ ਸਿੰਘ। ਸਮਾਜ ਦੇ ਵਿੱਚ ਹਰ ਰੋਜ਼ ਕੁਝ ਐਸੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਜਿਹੜੀਆਂ ਘਟਨਾਵਾਂ ਸਾਡੇ ਦਿਲਾਂ ਦੇ ਉੱਪਰ ਇੱਕ ਗਹਿਰੀ ਸੱਟ ਮਾਰਦੀਆਂ। ਇਸੇ ਤਰ੍ਹਾਂ ਦੀ ਘਟਨਾ ਜਿਹੜੀ ਪਿਛਲੇ ਦਿਨੀ ਹੈਦਰਾਬਾਦ ਦੇ ਵਿੱਚ ਵਾਪਰਦੀ ਹੈ, ਜਿਹਦੇ ਵਿੱਚ ਇੱਕ ਲੜਕੀ ਡਾਕਟਰ ਰੈਡੀ ਜਿਨ੍ਹਾਂ ਦਾ ਨਾਮ ਸੀ, ਉਹਨਾਂ ਨਾਲ ਰੇਪ ਕੀਤਾ ਜਾਂਦਾ ਹੈ। ਰੇਪ ਤੋਂ ਬਾਅਦ ਜਿਹੜੀ ਦਰਿੰਦਗੀ ਵਿਖਾਈ ਜਾਂਦੀ ਹੈ ਉਹਨਾਂ ਦਰਿੰਦਿਆਂ ਵੱਲੋਂ, ਉਸ ਲੜਕੀ ਨੂੰ ਬੁਰੀ ਤਰ੍ਹਾਂ ਨਾਲ ਜਲਾ ਦਿੱਤਾ ਜਾਂਦਾ ਹੈ ਅਤੇ ਜਿਹਦੇ ਵਿੱਚ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਵਿੱਚ ਆ ਕੇ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਂਦਾ ਹੈ, ਦੋਸ਼ੀਆਂ ਨੂੰ ਫੜਿਆ ਜਾਂਦਾ ਹੈ, ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਲਿਆ ਜਾਂਦਾ ਹੈ। ਫਿਰ ਇੱਕ ਖਬਰ ਆਉਂਦੀ ਹੈ ਕਿ ਸੁਬਾਹ ਉਹਨਾਂ ਦੋਸ਼ੀਆਂ ਨੂੰ ਉਸ ਜਗ੍ਹਾ ਦੇ ਉੱਤੇ ਲਿਜਾਇਆ ਗਿਆ ਜਿੱਥੇ ਇਹ ਸਾਰੀ ਘਟਨਾ ਵਾਪਰੀ ਸੀ, ਅਤੇ ਉੱਥੋਂ ਹੀ ਇੱਕ ਖਬਰ ਆਉਂਦੀ ਹੈ ਕਿ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜਿਹੜਾ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ। ਇਹ ਸਾਰਾ ਘਟਨਾਕ੍ਰਮ ਦੇ ਉੱਪਰ ਜਿਹੜਾ ਸਾਡਾ ਸਮਾਜ ਹੈ ਜਾਂ ਸਾਡੇ ਲੋਕ ਹੈ ਉਹ ਦੋ ਹਿੱਸਿਆਂ ਦੇ ਵਿੱਚ ਵੰਡੇ ਜਾਂਦੇ ਹੈ। ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹਨਾਂ ਨੂੰ ਮਾਰਨਾ ਜਾਂ ਇਨਕਾਊਂਟਰ ਕਰਨਾ ਉਹ ਜਾਇਜ਼ ਕਰਾਰ ਦਿੱਤਾ ਜਾਂਦਾ ਹੈ, ਅਤੇ ਕੁਝ ਲੋਕ ਹੈ ਜਿਹੜੇ ਉਹ ਇਸ ਪੱਖ ਦੇ ਵਿੱਚ ਖੜ੍ਹੇ ਹੁੰਦੇ ਹੈ ਕਿ ਜਿੱਥੇ ਇੱਥੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਸਾਡਾ ਜਿਹੜਾ ਜੁਡੀਸ਼ਰੀ ਦਾ ਕੰਮ ਹੈ, ਉਹਨੂੰ ਵਿੱਚੋਂ ਕੱਟ ਕੇ ਸਿੱਧਾ ਜਿਹੜਾ ਸਜ਼ਾ ਦਿੱਤੀ ਗਈ ਆ ਉਹ ਕਿਤੇ ਨਾ ਕਿਤੇ ਗਲਤ ਹੈ। ਇਸੇ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਐਡਵੋਕੇਟ ਸੁਦੀਪ ਜੀ ਕੋਲ, ਜਿਨ੍ਹਾਂ ਤੋਂ ਸਾਰੀ ਲੀਗਲੀ ਤੌਰ 'ਤੇ ਜੋ ਐਸਪੈਕਟਸ ਨੇ, ਜੋ ਇਸ ਘਟਨਾ ਦੇ ਵਿੱਚ ਹੋ ਸਕਦਾ ਸੀਗਾ, ਉਸ ਸਾਰੇ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਤਾਂ ਸਵਾਗਤ ਕਰਦਾ ਜੀ, ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ ਜੀ, ਬਹੁਤ ਧੰਨਵਾਦ। ਸੁਦੀਪ ਜੀ, ਇਹ ਸਾਰਾ ਕੇਸ ਆਪਾਂ ਪਿਛਲੇ ਕੁਝ ਦਿਨਾਂ ਤੋਂ ਚੱਲਦਾ ਦੇਖਦੇ ਆ ਰਹੇ ਹਾਂ। ਇਸ ਕੇਸ ਦੇ ਵਿੱਚ ਲੜਕੀ ਦਾ ਜਿਹੜਾ ਮਰਡਰ ਕੀਤਾ ਜਾਂਦਾ ਹੈ ਰੇਪ ਕਰਨ ਤੋਂ ਬਾਅਦ, ਜਿਹੜੀ ਬਹੁਤ ਮੰਦਭਾਗੀ ਘਟਨਾ ਹੈ। ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀਗਾ, ਬਹੁਤ ਰੋਹ ਸੀ ਇਸ ਦੇ ਬਾਰੇ ਵਿੱਚ ਕਿ ਇਹਨਾਂ ਦਰਿੰਦਿਆਂ ਨੂੰ ਜਿਹੜੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ, ਕਿਉਂਕਿ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਜਿਹੜਾ ਸਮਾਜ ਦੇ ਵਿੱਚ ਜੇ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਤਾਂ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਇੱਕ ਕਾਨੂੰਨ, ਸਖਤ ਕਾਨੂੰਨ ਹੋਣਾ ਚਾਹੀਦਾ ਅਤੇ ਉਸ ਦੇ ਹਿਸਾਬ ਨਾਲ ਸਜ਼ਾ ਦੇਣੀ ਚਾਹੀਦੀ ਹੈ। ਬਟ ਜਦੋਂ ਇਹ ਸਾਰੀ ਗੱਲਬਾਤ ਆਉਂਦੀ ਹੈ ਕਿ ਇਹਦੇ ਵਿੱਚ ਐਨਕਾਊਂਟਰ ਬਾਰੇ ਜਿਹੜਾ ਪਿਛਲੇ ਦਿਨ ਹੀ ਹੋਇਆ ਉਹਦੇ ਬਾਰੇ ਕਿਹਾ ਜਾਂਦਾ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਐਨਕਾਊਂਟਰ ਕਿੱਥੋਂ ਤੱਕ ਜਾਇਜ਼ ਹੈ ਜਾਂ ਲੀਗਲ ਤੌਰ 'ਤੇ, ਕਾਨੂੰਨੀ ਤੌਰ 'ਤੇ ਇਹਦੇ ਵਿੱਚ ਹੋਰ ਕੀ ਹੋ ਸਕਦਾ ਸੀ? ਜੋ ਹੈਦਰਾਬਾਦ 'ਚ ਡਾਕਟਰ ਪ੍ਰਿੰਕਾ ਰੈਡੀ ਦੀ ਘਟਨਾ ਹੋਈ ਹੈ, ਬਹੁਤ ਜ਼ਿਆਦਾ ਦਿਲ ਕੰਬਾਊ ਸੀ ਜੀ। ਅਸੀਂ ਸਾਰੇ, ਕਿਉਂਕਿ ਸਾਡੀਆਂ ਸਾਰੇ ਪਰਿਵਾਰਕ ਮੈਂਬਰ ਲੇਡੀਜ਼ ਤਕਰੀਬਨ ਸਾਰੇ ਘਰਾਂ 'ਚ ਅੱਜ ਕੰਮਕਾਜ 'ਤੇ ਜਾਂਦੀਆਂ ਨੇ। ਸੁਰੱਖਿਆ ਦਾ ਸਵਾਲ ਸਾਰੇ ਲੋਕਾਂ ਵਾਸਤੇ ਬਹੁਤ ਅਹਿਮ ਹੈ। ਅਸੀਂ ਰਿਲੇਟ ਕਰ ਸਕਦੇ ਹਾਂ। ਲੋਕਾਂ ਦਾ ਜਿਹੜਾ ਗੁੱਸਾ ਹੈ ਜਿਣਸੀ ਹਿੰਸਾ ਦੇ ਖਿਲਾਫ ਜੀ, ਉਹ ਬਾਰ-ਬਾਰ ਪ੍ਰਗਟ ਹੋ ਰਿਹਾ ਹੈ ਜੀ। ਅਸੁਰੱਖਿਆ ਦਾ ਅਹਿਸਾਸ ਬਾਰ-ਬਾਰ ਮਸਲਾ ਬਣ ਰਿਹਾ ਹੈ ਜੀ, ਔਰ ਇਸ ਨੂੰ ਜਿਹੜਾ ਸੁਟੇਬਲ ਰਿਸਪੌਂਸ ਹੈ, ਲੀਗਲ ਐਡਮਿਨਿਸਟ੍ਰੇਟਿਵ ਰਿਸਪੌਂਸ ਬਹੁਤ ਘੱਟ ਹੈ। ਇਸ ਕਰਕੇ ਲੋਕਾਂ ਦਾ ਗੁੱਸਾ ਤਾਂ ਬਹੁਤ ਜਾਇਜ਼ ਹੈ। ਇਸ ਗੱਲ ਦੀ ਪੀੜਾ ਅਸੀਂ ਸਭ ਨੇ ਮਹਿਸੂਸ ਕੀਤੀ ਜੀ। ਅਸੀਂ ਸਾਰੇ ਪ੍ਰਿੰਕਾ ਰੈਡੀ ਦੇ ਵਾਸਤੇ ਇਨਸਾਫ ਦੀ ਉੱਠਦੀ ਆਵਾਜ਼ ਦਾ ਹਿੱਸਾ ਸੀ ਜੀ, ਪਰ ਅਸੀਂ ਇਨਸਾਫ ਮੰਗਦੇ ਸੀ ਜੀ। ਇਨਸਾਫ ਦਾ ਮਤਲਬ ਇਹ ਸੀ ਵੀ ਸਹੀ ਦੋਸ਼ੀ ਫੜੇ ਜਾਣ ਔਰ ਇਹ ਸਾਰੀ ਨਿਆਂਇਕ ਪ੍ਰਕਿਰਿਆ ਰਾਹੀਂ ਤਸੱਲੀ ਹੋਵੇ ਵੀ ਸਹੀ ਬੰਦੇ ਫੜੇ ਗਏ ਨੇ, ਉਹਨਾਂ ਦੇ ਜੁਰਮ ਸਾਬਤ ਹੋਣ ਜੀ, ਔਰ ਉਹਨਾਂ ਨੂੰ ਜੁਰਮ ਸਾਬਤ ਕਰਨ ਤੋਂ ਬਾਅਦ 'ਚ ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲੇ ਜੀ। ਇਹ ਨਿਆਂ ਹੋਵੇ ਲੋਕਾਂ ਦੀ ਮੰਗ ਸੀ। ਪਰ ਜੋ ਪੁਲਿਸ ਨੇ ਪ੍ਰੋਸੈਸ ਅਡੋਪਟ ਕੀਤਾ ਐਨਕਾਊਂਟਰ ਦਾ, ਸਾਰੇ ਜਾਣਦੇ ਨੇ, ਇਹ ਇੰਪਰੈਸ਼ਨ ਸਾਰੇ ਕਿਤੇ ਪ੍ਰੈਵਲੈਂਟ ਹੈ ਵੀ ਇਹ ਫਾਲਸ ਐਨਕਾਊਂਟਰ ਸੀ। ਇਹਦੇ ਬਾਰੇ ਆਪਾਂ ਅੱਗੇ ਚਰਚਾ ਕਰ ਸਕਦੇ ਹਾਂ, ਪਰ ਇਹਦੇ ਨਾਲ ਜਿਹੜੀ ਇਨਸਾਫ ਦੀ ਗੱਲ ਸੀਗੀ ਉਹ ਤਾਂ ਅਸਲ ਦੇ ਵਿੱਚ ਦਬ ਗਈ। ਹੁਣ ਇਹ ਮਿਸਟਰੀ ਬਣ ਕੇ ਰਹਿ ਜਾਊਗਾ ਵੀ ਕੀ ਅਸਲ ਦੋਸ਼ੀ ਹੀ ਗ੍ਰਿਫਤਾਰ ਹੋਏ ਨੇ ਜਾਂ ਅਸਲ ਦੋਸ਼ੀ ਬਚਾਏ ਗਏ ਨੇ ਜੀ, ਕਿਉਂਕਿ ਉਹ ਪ੍ਰੋਸੈਸ ਹੀ ਨਹੀਂ ਅਡੋਪਟ ਹੋਇਆ ਇਨਵੈਸਟੀਗੇਸ਼ਨ ਦਾ। ਜੇ ਇਹ ਦੋਸ਼ੀ, ਇਹਨਾਂ ਦੇ ਖਿਲਾਫ ਵਾਜਬ ਕੇਸ ਸੀਗਾ ਪੁਲਿਸ ਦਾ, ਤਾਂ ਇਹਨਾਂ ਨੂੰ ਫਾਂਸੀ ਹੋਣ ਦੀ ਸੰਭਾਵਨਾ ਸੀ, ਕਿਉਂਕਿ ਰੇਅਰਸਟ ਆਫ ਰੇਅਰ ਕੇਸ 'ਚ ਆ ਸਕਦਾ ਸੀ, ਔਰ ਤਾਂ ਉਮਰ ਇਹਨਾਂ ਨੂੰ ਕੈਦ ਹੋਣੀ ਸੀ, ਇਹ ਲਗਭਗ ਸੁਨਿਸ਼ਚਿਤ ਸੀ। ਫਾਸਟ ਟਰੈਕ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਸੀ। ਜੇ ਸਾਰਾ ਕੁਝ ਪੁਲਿਸ ਪਾਸ ਸੀਗਾ ਤਾਂ ਪੁਲਿਸ ਨੂੰ ਇਹ ਰਸਤਾ ਅਡੋਪਟ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਹੁਣ ਇਸ ਹਾਲਾਤ ਦੇ ਵਿੱਚ ਪੁਲਿਸ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਹੈ ਕਿ ਉਹ ਜਿਹਨੂੰ ਮਰਜ਼ੀ ਦੋਸ਼ੀ ਕਰਾਰ ਦੇ ਕੇ ਜੋ ਮਰਜ਼ੀ ਸਜ਼ਾ ਦੇ ਦੇ,
ਪੁਲਿਸ ਦਾ ਔਰ ਪੋਲੀਟੀਕਲ ਐਸਟੈਬਲਿਸ਼ਮੈਂਟਸ ਦਾ। ਔਰ ਇਹ ਥਾਂ ਥਾਂ ਦੇ ਉੱਤੇ ਯੂਪੀ ਦੇ ਵਿੱਚ ਜਿਵੇਂ ਪਿਛਲੇ ਅਰਸੇ 'ਚ ਉਹਨਾਂ ਨੇ ਫਾਲਸ ਐਨਕਾਊਂਟਰਾਂ ਦਾ ਬਹੁਤ ਇੱਕ ਲੰਬਾ ਐਪੀਸੋਡ ਚੱਲਿਆ ਜੀ, ਥਾਂ ਥਾਂ ਤੇ ਇਹ ਵਾਪਰਦਾ ਹੈ। ਇਸ ਮੌਕੇ ਨੂੰ ਉਹਨਾਂ ਨੇ ਉਸ ਅਧਿਕਾਰ ਦੇ ਉੱਤੇ ਵੀ ਜਿਹਨੂੰ ਅਸੀਂ ਜਿਵੇਂ ਮਰਜ਼ੀ ਡਿਸਪੋਜ਼ ਆਫ ਕਰ ਦਈਏ ਉਹਦੇ ਤੇ ਮੋਹਰ ਲਵਾਉਣ ਵਾਸਤੇ ਵਰਤਿਆ। ਇਹ ਤਾਂ ਇਨਸਾਫ ਦੀ ਮੰਗ ਦਾ ਅਪਮਾਨ ਹੈ ਕਿਤੇ ਨਾ ਕਿਤੇ, ਮੈਂ ਇਹ ਸਮਝਦਾ। ਹਾਂ, ਜੇ ਆਪਾਂ ਗੱਲ ਕਰੀਏ ਕਿ ਸੋਸ਼ਲ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਜਿਹੜਾ ਅੱਜ ਹਰ ਇਨਸਾਨ ਦੇ ਜਿਹੜਾ ਵਰਤਦਾ ਹੈ, ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵਾਇਰਲ ਕੀਤਾ ਜਾਂਦਾ ਹੈ, ਭਾਵੇਂ ਉਹ ਗਵਰਨਮੈਂਟ ਦੇ ਐਸਪੈਕਟ ਤੋਂ ਲੈ ਲਓ ਕਿ ਕੁਝ ਚੀਜ਼ਾਂ ਨੂੰ ਐਗਰੀ ਕਰਾਉਣ ਵਾਸਤੇ ਕੁਝ ਚੀਜ਼ਾਂ ਉੱਥੇ ਵਾਇਰਲ ਕੀਤੀਆਂ ਜਾਂਦੀਆਂ। ਇਸੇ ਹਿਸਾਬ ਨਾਲ ਜਿਹੜਾ ਸੋਸ਼ਲ ਮੀਡੀਆ ਦੇ ਜਿਹੜੇ ਫੋਲੋਅਰਸ ਨੇ ਉਹ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ। ਕੁਝ ਲੋਕ ਜਿਹੜੇ ਇਹ ਕਹਿ ਰਹੇ ਨੇ ਇਸ ਐਨਕਾਊਂਟਰ ਦੀ ਫੇਵਰ ਦੇ ਵਿੱਚ ਖੜੇ ਨੇ, ਪੁਲਿਸ ਦੀ ਵਾਹ ਹੋ ਰਹੀ ਹੈ, ਪੁਲਿਸ ਨੂੰ ਇਸ ਚੀਜ਼ ਵਾਸਤੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜਿਹੜਾ ਹੈਗਾ ਕੁਝ ਲੋਕ ਹੈ ਜਿਹੜੇ ਉਹ ਤੁਹਾਡੇ ਤਰ੍ਹਾਂ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਨਸਾਫ ਦੀ ਗੱਲ ਕਰਦੇ ਨੇ, ਜਾਇਜ਼ ਜਾਂ ਨਿਆਂਤੰਤਰ ਹੈ ਜਿਹੜਾ ਉਹਦੇ ਜਿਹੜਾ ਹੱਥ ਕੱਟਣ ਦੀ ਗੱਲ ਕੀਤੀ ਜਾਂਦੀ ਹੈ, ਨਿਆਂਤੰਤਰ ਨੂੰ ਇਸ ਚੀਜ਼ ਤੋਂ ਬਾਹਰ ਕਰਨ ਦੀ ਗੱਲ ਕੀਤੀ ਜਾਂਦੀ ਹੈ। ਉਸ ਬਾਰੇ ਤੁਹਾਡਾ ਕੀ ਵਿਚਾਰ ਹੈ, ਕੀ ਕਹਿਣਾ? ਦੇਖੋ, ਜਿਹੜਾ ਲੋਕਾਂ ਦਾ ਪ੍ਰਤੀਕਰਮ ਹੈ ਉਹਦੇ ਵਿੱਚ ਇੱਕ ਪੱਖ ਤਾਂ ਇਹ ਹੈ ਵੀ ਜਦੋਂ ਲੋਕਾਂ ਨੇ, ਅਸੀਂ ਸਾਰਿਆਂ ਨੇ ਇਨਸਾਫ ਦੀ ਮੰਗ ਕਰਦੇ ਹਾਂ ਜੀ, ਉਹਦੀ ਵਜ੍ਹਾ ਪਿੱਛੇ ਇਹ ਹੈ ਕਿ ਪਿਛਲੇ 20 ਸਾਲਾਂ ਦੇ ਵਿੱਚ ਇੱਕ ਤਬਦੀਲੀ ਆਈ ਹੈ। ਉਹ ਸਮੇਂ ਲੱਦ ਗਏ ਜਦੋਂ ਲੜਕੀਆਂ ਚਾਰ ਦੀਵਾਰੀ 'ਚ ਰਹਿੰਦੀਆਂ ਸੀ, ਬੰਦਾ ਬ੍ਰੈਡ ਅਰਨਰ ਸੀ ਜੀ। ਹੁਣ ਜੋ ਸਿਚੁਏਸ਼ਨ ਹੈ, ਚਾਹੇ ਉਹ ਲੇਬਰ ਕਲਾਸ ਹੈ ਚਾਹੇ ਮਿਡਲ ਕਲਾਸ ਹੈ ਜੀ, ਸਾਡੀਆਂ ਮਾਵਾਂ ਬੇਟੀਆਂ ਨੇ, ਸਾਡੀਆਂ ਭੈਣਾਂ ਨੇ, ਸਾਡੇ ਜੀਵਨ ਸਾਥੀਆਂ ਨੇ, ਉਹਨਾਂ ਨੇ ਸਾਡਾ ਸਿਸਟਮ ਤਾਂ ਚੱਲੂਗਾ ਜੇ ਉਹ ਨੌਕਰੀ ਕਰਨਗੀਆਂ। ਬਿਲਕੁਲ, ਇਹ ਸਾਰੇ ਮੁਲਕ ਦੇ ਵਿੱਚ ਵਰਕ ਪਲੇਸ ਤੇ ਆ ਗਈਆਂ ਜੀ। ਇਸ ਕਰਕੇ ਲੋਕਾਂ ਦਾ ਸਰੋਕਾਰ ਨਹੀਂ, ਉਹਨਾਂ ਦੀ ਘਰ ਦੀ ਇਕਨੋਮਿਕਸ ਨਹੀਂ ਚੱਲ ਸਕਦੀ ਜੀ। ਇਸ ਕਰਕੇ ਵਰਕ ਪਲੇਸ ਦੇ ਉੱਤੇ ਜਿਹੜੀ ਕਿ ਸੈਕਸੁਅਲ ਅਸੌਲਟ ਹੈ ਜਿਹੜੀ ਉਹ ਰੁਕਣ ਔਰ ਪਬਲਿਕ ਸੁਰੱਖਿਆ ਹੋਵੇ, ਇਹ ਸਭ ਦਾ ਸਰੋਕਾਰ ਬਣ ਗਿਆ ਜੀ। ਇਸ ਕਰਕੇ ਗੁੱਸਾ ਤਾਂ ਵਾਜਬ ਹੈ ਜੀ। ਪਰ ਜਿਹੜਾ ਨਾਲ ਦੀ ਨਾਲ ਜਿਹੜੀ ਸਾਡੀ ਸੁਸਾਇਟੀ ਖੜੀ ਹੈ, ਮੈਂ ਥੋੜਾ ਜਿਹਾ ਇਹ ਆਸਪੈਕਟ ਨੂੰ ਉਹਦਾ ਇੱਕ ਤਜਰਬਾ ਦੱਸਣਾ ਚਾਹੁੰਦਾ, ਕਿਉਂਕਿ ਸਾਨੂੰ ਆਪਣੇ ਪ੍ਰੋਫੈਸ਼ਨ ਦੇ ਦੌਰਾਨ ਜਿਹੜੇ ਸੈਕਸੁਅਲ ਅਸਾਲਟ ਦੇ ਮੁਜਰਮ ਨੇ ਔਰ ਪੀੜਤ ਨੇ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਜੀ। ਔਰ ਮੈਂ ਕਈ ਵਾਰੀ ਦੇਖਦਾ ਹੁੰਦਾ ਵੀ ਇਹਨਾਂ ਦਾ ਮੈਂਟਲ ਮੇਕਅਪ ਕਿਹੋ ਜਿਹਾ ਹੈ ਜੀ। ਜਦੋਂ ਮੈਂ ਇਹਨਾਂ ਦਾ ਮੈਂਟਲ ਮੇਕਅਪ ਦੋਸ਼ੀਆਂ ਦਾ ਫਰੋਲਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਮੈਨੂੰ ਜਿਹੜੀ ਸਭ ਤੋਂ ਖੌਫਨਾਕ ਐਕਸਪੀਰੀਅੰਸ ਹੁੰਦਾ ਹੈ ਉਹ ਇਹ ਹੁੰਦਾ ਹੈ ਵੀ ਜਿਹੜਾ ਉਹਨਾਂ ਦਾ ਮੈਂਟਲ ਮੇਕਅਪ ਹੈ ਔਰ ਜਿਹੜੇ ਸੁਸਾਇਟੀ 'ਚ ਤੁਰੇ ਫਿਰਦੇ ਲੋਕ ਨੇ, ਜਿਹੜੇ ਮਤਲਬ ਉਹ ਨੇ, ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਇਹ ਮੈਂ ਕਹਿ ਰਿਹਾ ਵੀ ਸਾਡਾ ਜਿਹੜਾ ਮੈਂਟਲ ਮੇਕਅਪ ਹੈ ਉਹ ਸੈਕਸੁਅਲ ਅਸਾਲਟ ਦੇ ਖਿਲਾਫ ਨਹੀਂ ਹੈ, ਉਹ ਤਾਂ ਸਿਰਫ ਇੱਕ ਅਸੀਂ ਬਦਲੇ ਦੀ ਮੰਗ ਕਰ ਰਹੇ ਹਾਂ। ਮੈਂ ਇਹਦੇ ਪਿੱਛੇ ਕਹਿਣਾ ਕੀ ਚਾਹੁੰਦਾ ਜੀ, ਦੇਖੋ, ਸੈਕਸੁਅਲ ਜਿਹੜਾ ਅਸਾਲਟ ਹੈ ਜੀ, ਸੱਭਿਅਕ ਸਮਾਜ ਇਹ ਕਹਿੰਦੇ ਨੇ ਵੀ ਸੈਕਸੁਅਲ ਅਸਾਲਟ ਦਾ ਮਤਲਬ ਇਹ ਹੈ ਵੀ ਜੋ ਇਸਤਰੀ ਦੀ ਕੰਸੈਂਟ ਆ ਵਾਇਲੇਟ ਹੁੰਦੀ ਹੈ ਜੀ। ਜੇ ਕੰਸੈਂਟ ਵਾਇਲੇਟ ਨੂੰ ਅਸੀਂ ਸੈਕਸੁਅਲ ਵਾਇਲੇਸ਼ਨ ਅਸੌਲਟ ਸਮਝਦੇ ਹਾਂ, ਤਾਂ ਉਹ ਸਾਰੇ ਜਿਹੜੇ ਵਿਆਹ ਜਿਨ੍ਹਾਂ 'ਚ ਲੜਕੀਆਂ ਦੀ ਸਹਿਮਤੀ ਨਹੀਂ ਹੈ ਜੀ, ਪਰਿਵਾਰ ਨੇ ਆਪਦੇ ਜ਼ਬਰਦਸਤੀ ਕਰਤੀਆਂ, ਬਿਲਕੁਲ ਜੀ, ਬਿਲਕੁਲ। ਔਰ ਜਾਂ ਲੜਕੀ ਕਿਤੇ ਵਿਆਹ ਕਰਾਉਣਾ ਚਾਹੁੰਦੀ ਸੀ, ਉੱਥੇ ਦਾ ਵਿਆਹ ਨਹੀਂ ਕਰਨ ਦਿੱਤਾ ਜੀ। ਜੇ ਉੱਥੇ ਉਹਦੀ ਕੰਸੈਂਟ ਵਾਇਲੇਟ ਹੋਈ ਹੈ, ਉਹਨੂੰ ਅਸੀਂ ਸਮਾਜਿਕ ਤੌਰ ਦੇ ਉੱਤੇ ਰੀਤੀ ਰਿਵਾਜਾਂ ਰਾਹੀਂ, ਹੋਰਾਂ ਰਾਹੀਂ ਪ੍ਰਵਾਨ ਕੀਤਾ। ਬਿਲਕੁਲ ਜੀ, ਬਿਲਕੁਲ। ਅਸੀਂ ਆਪਦੇ ਲੜਕਿਆਂ ਦੀ ਪਾਲਣਾ ਪੋਸ਼ਣਾ ਇਹ ਕਰਦੇ ਹਾਂ, ਉਹ ਜੋ ਗੀਤ ਜਿੰਨੇ ਕਲਚਰ ਨੇ ਸਾਡੇ ਵਿਆਹਾਂ ਦੇ ਉੱਤੇ, ਸਾਡੀਆਂ ਪੰਜਾਬ ਦੀਆਂ ਬੇਟੀਆਂ ਜਾਂ ਹੋਰ ਲੜਕੀਆਂ ਨੱਚਦੀਆਂ, ਸਾਡੇ ਪੰਜਾਬ ਦੀਆਂ ਬੇਟੀਆਂ ਨੇ, ਬਿਲਕੁਲ ਜੀ, ਬਿਲਕੁਲ, ਉਹਨਾਂ ਨਾਲ ਅਸੀਂ ਜਿਵੇਂ ਉੱਥੇ ਸਲੂਕ ਹੁੰਦਾ ਹੈ, ਤਾਂ ਕੰਸੈਂਟ ਵਾਇਲੇਟ ਕਰਨ ਨੂੰ ਤਾਂ ਸਾਡੇ ਸਮਾਜ ਨੇ ਪ੍ਰਵਾਨ ਕੀਤਾ ਹੋਇਆ ਹੈ ਜੀ। ਜਿਹੜਾ ਸਮਾਜ ਕੰਸੈਂਟ ਵਾਇਲੇਟ ਕਰਨ ਨੂੰ ਪ੍ਰਵਾਨ ਕਰਕੇ ਚੱਲਦਾ, ਦੇਖੋ, ਮੈਰਿਟਲ ਰੇਪ ਦਾ ਕਨਸੈਪਟ ਹੀ ਹੈ ਨਹੀਂ ਇੱਥੇ। ਬਿਲਕੁਲ ਜੀ, ਬਿਲਕੁਲ। ਮੈਰਿਟਲ ਰੇਪ ਮਤਲਬ ਮੈਰਿਜ ਨੂੰ ਇਹ ਮੰਨ ਕੇ, ਕਾਨੂੰਨ ਵੀ ਇਹ ਮੰਨਦਾ ਹੈ ਵੀ ਇੱਕ ਵਾਰੀ ਮੈਰਿਜ ਵੇਲੇ ਜੋ ਕੰਸੈਂਟ ਹੋਊਗੀ, ਇਹ ਮਤਲਬ ਕੰਸੈਂਟ ਫॉर ਲਾਈਫ ਹੈ ਜੀ। ਐਡਵਾਂਸ ਸਮਾਜਾਂ ਨੇ ਇਸ ਨੂੰ ਮੈਰਿਟਲ ਰੇਪ ਦੇ ਕਨਸੈਪਟ ਨੂੰ ਲਿਆ। ਤਾਂ ਮੈਂ ਕਹਿਣਾ ਇਹ ਚਾਹੁੰਦਾ ਵੀ ਸਾਡੀ ਜੋ ਨਾਰਮਲ ਲਾਈਫ ਹੈ ਉਹਦੇ ਵਿੱਚ ਹੀ ਸੈਕਸੁਅਲ ਵਾਇਲੈਂਸ ਉਹਦੇ ਵਿੱਚ ਗੁੰਦੀ ਹੋਈ ਹੈ, ਸਾਡੀ ਮਾਨਸਿਕਤਾ ਦੇ ਵਿੱਚ ਗੁੰਦੀ ਹੋਈ ਹੈ ਜੀ। ਜਿਹੜਾ ਰੇਪ ਹੈ ਉਹ ਤਾਂ ਇਸੇ ਸੰਸਕ੍ਰਿਤੀ ਦਾ ਇੱਕ ਐਕਸਟ੍ਰੀਮ ਕੇਸ ਹੋ ਜਾਂਦਾ ਹੈ, ਜਿਹਦੇ ਕਰਕੇ ਜਿਹੜੇ ਦੋਸ਼ੀ ਨੇ, ਜ਼ਿਆਦਾਤਰ ਦੋਸ਼ੀ, ਸਿਰਫ ਇੰਨਾ ਕੁ ਫਰਕ ਹੈ ਉਹਨਾਂ ਦੀ ਮਾਨਸਿਕਤਾ 'ਚ, ਜਿਹੜੇ ਆਮ ਨਾਰਮਲ ਬੰਦੇ ਨੇ ਉਹਨਾਂ ਦੀ ਮਾਨਸਿਕਤਾ 'ਚ ਨਾਲੋਂ ਫਰਕ ਨਾਲੋਂ ਉਹਨਾਂ ਨੂੰ ਗੁੰਜਾਇਸ਼ ਮਿਲ ਗਈ, ਉਹਨਾਂ ਨੂੰ ਸਮਰੱਥਾ ਮਿਲ ਗਈ, ਉਹਨਾਂ ਨੂੰ ਐਸੀ ਵੈਸੀ ਕਰਕੇ ਨਿਕਲ ਜਾਣਗੇ। ਇਸ ਕਰਕੇ ਉਹ ਕ੍ਰਾਈਮ ਕਰ ਬੈਠੇ। ਵਰਨਾ ਵੈਲਿਊ ਸਿਸਟਮ ਪ੍ਰਤੀ ਜਿਹੜੇ ਲੜਕੇ ਲੜਕੀਆਂ ਦੀ ਸਟਾਕਿੰਗ ਕਰਦੇ ਨੇ, ਵਰਕ ਸਪੇਸ ਦੇ ਉੱਤੇ ਭੱਦੇ ਉਹਨੂੰ ਸਟੀਅਰਿੰਗ ਕਰਦੇ ਨੇ, ਸਾਰਾ ਕੁਝ ਸੈਕਸੁਅਲ ਅਸਾਲਟ ਹੈ। ਇਸ ਕਰਕੇ ਜਿਹੜਾ ਲੋਕਾਂ ਦਾ ਪ੍ਰਤੀਕਰਮ ਹੈ, ਉਹ ਲੋਕਾਂ ਦਾ ਪ੍ਰਤੀਕਰਮ ਇੱਕ ਤਾਂ ਵਾਜਬ ਵੀ ਹੈ, ਜਦੋਂ ਉਹ ਕਹਿੰਦੇ ਨੇ ਵੀ ਵਰਕ ਸਪੇਸ ਤੇ, ਕਿਉਂਕਿ ਸਾਰੀਆਂ ਔਰਤਾਂ ਕੰਮਕਾਜੀ ਆ ਗਈਆਂ। ਦੂਸਰੇ ਪਾਸੇ ਉਹਨਾਂ ਦਾ ਕਨਫਿਊਜ਼ਡ ਹੈ, ਕਿਉਂਕਿ ਉਹ ਕੰਸੈਂਟ ਵਾਇਲੇਸ਼ਨ ਤਾਂ ਉਹਨਾਂ ਦੀ ਸਾਡੀ ਸੰਸਕ੍ਰਿਤੀ ਦਾ ਹਿੱਸਾ ਬਣਿਆ ਹੋਇਆ ਹੈ। ਇਸ ਕਰਕੇ ਉਹਨਾਂ ਨੂੰ ਉਧਰਲੇ ਪਾਸੇ ਧਿਆਨ ਨਹੀਂ ਜਾਣਾ ਚਾਹੁੰਦੇ। ਉਹ ਚਾਹੁੰਦੇ ਨੇ ਵੀ ਚਾਰ ਬੰਦੇ ਮਾਰ ਕੇ ਟੰਗ ਤੇ ਉਹਨਾਂ ਦੀ ਕੰਸਾਈਨਸ ਹੈ ਜਿਹੜੀ ਬਰੀ ਹੈ, ਕਿਉਂਕਿ ਜੇ ਉਹ ਚਾਰ ਬੰਦੇ ਮਾਰ ਕੇ ਟੰਗ ਕੇ ਇਨਸਾਫ ਹੋ ਗਿਆ ਤੇ ਗੱਲ ਖਤਮ ਹੋ ਗਈ, ਸਨਸਨੀ ਪੂਰੀ ਹੋ ਗਈ। ਬਿਲਕੁਲ ਜੀ, ਬਿਲਕੁਲ। ਇਸ ਕਰਕੇ ਜਿਹੜਾ ਲੋਕਾਂ ਦਾ ਪ੍ਰਤੀਕਰਮ ਹੈ ਉਹ
ਇਨਸਾਫ ਦਾ ਪ੍ਰਤੀਕਰਮ ਸੀ। ਜੇ ਇਨਸਾਫ ਵਾਸਤੇ ਜਿੰਨਾ ਬਿਲਡਅਪ ਹੋ ਰਿਹਾ ਸੀ ਗੁੱਸੇ ਦਾ, ਉਹ ਇਹਦੇ ਤੇ ਚਰਚਾ ਚੱਲਦੀ, ਫਿਰ ਇੱਧਰ ਨੂੰ ਗੱਲਾਂ ਆਉਣੀਆਂ ਸੀ ਵੀ ਆਪਾਂ ਆਪਣਾ ਸਮਾਜ ਨੂੰ ਫਰੋਲੋ, ਵੀ ਆਪਣੀ ਸੰਸਕ੍ਰਿਤੀ। ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਹ ਜਿਹੜੇ 4 ਐਸਪੈਕਟ ਸੀਗੇ ਜਿਨ੍ਹਾਂ ਨੂੰ ਆਪਾਂ ਦੋਸ਼ੀ ਨਹੀਂ ਕਹਿ ਸਕਦੇ ਕਿਉਂਕਿ ਹਜੇ ਇਹਦੀ ਪ੍ਰਕਿਰਿਆ ਸਾਰੀ ਹੋਣੀ ਸੀ, ਸੋ ਇਹਨਾਂ ਨੂੰ ਖਤਮ ਕਰਨ ਤੋਂ ਬਾਅਦ ਕੀ ਅੱਜ ਤੋਂ ਬਾਅਦ ਸਾਡੇ ਸਮਾਜ ਦੇ ਵਿੱਚ ਜਿਹੜੇ ਆਉਣ ਵਾਲਾ ਸਮਾਂ ਉਹਦੇ ਵਿੱਚ ਰੇਪ ਖਤਮ ਹੋ ਜਾਣੇ, ਜਾਂ ਜਿਹੜੇ ਪਿਛਲੇ ਦੋਸ਼ੀ ਹੈ ਜਿਹੜੇ ਪਹਿਲਾਂ ਇਹਨਾਂ ਦੋਸ਼ਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਨੇ ਜਾਂ ਜਿਨ੍ਹਾਂ ਤੇ ਕੇਸ ਚੱਲ ਰਹੇ ਨੇ, ਉਹਨਾਂ ਵਾਸਤੇ ਕਿਹੋ ਜਿਹੀ ਪ੍ਰਕਿਰਿਆ ਅਪਣਾਈ ਜਾਊ? ਇਹ ਜਿਹੜੇ ਸਾਰੇ ਸਵਾਲ ਇੱਥੇ ਖੜੇ ਹੁੰਦੇ, ਇਹਨਾਂ ਬਾਰੇ ਤੁਸੀਂ ਕੀ ਕਹਿ ਸਕਦੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਮਤਲਬ ਡਾਟਾ ਮੇਰੇ ਹੁਣ ਮੈਂ ਤੁਹਾਨੂੰ ਐਗਜ਼ੈਕਟਲੀ ਜੇ ਦੱਸਾਂ ਤਾਂ ਲਗਭਗ 95 ਕੇਸ ਸੀਗੇ ਕਸਟੋਡੀਅਲ ਰੇਪਸ ਦੇ ਜੀ। ਉਹ 1 ਸਾਲ ਦਾ ਡਾਟਾ ਹੈ, ਉਹ ਮੈਂ ਤੁਹਾਨੂੰ ਮਤਲਬ ਦੱਸ ਵੀ ਸਕਦਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਕਸਟੋਡੀਅਲ ਇੰਸਟੀਟਿਊਸ਼ਨਲ ਜਿਹੜਾ ਰੇਪ ਹੈ ਹਾਂਜੀ, ਉਹ ਇੱਕ ਹਕੀਕਤ ਹੈ ਜੀ। ਬਿਲਕੁਲ, ਪਹਿਲੀ ਗੱਲ ਸਾਨੂੰ ਇਹ ਮੰਨਣਾ ਚਾਹੀਦਾ ਹੈ। ਬਿਲਕੁਲ ਜੀ, ਬਿਲਕੁਲ। ਕਸਟੋਡੀਅਲ ਟਾਰਚਰ ਹੁੰਦੇ ਨੇ, ਕਸਟੋਡੀਅਲ ਮਰਡਰਸ ਹੁੰਦੇ ਨੇ, ਕਸਟੋਡੀਅਲ ਰੇਪਸ ਵੀ ਹੁੰਦੇ ਨੇ ਜੀ। ਠੀਕ ਹੈ। ਤਾਂ ਜੇ ਲੋਕ ਜਾਂ ਕੋਈ ਪ੍ਰਤੀਕਰਮ ਇਹ ਕਹਿੰਦਾ ਹੈ ਵੀ ਇਹ ਜੋ ਮਗਰੋਂ ਪੁਲਿਸ ਨੇ ਉੱਥੇ ਪ੍ਰਤੀਕਰਮ ਕੀਤਾ ਇਹ ਕੋਈ ਲੜਕੀਆਂ ਨਾਲ ਸੰਵੇਦਨਸ਼ੀਲਤਾ ਕਰਕੇ ਕੀਤਾ, ਮੇਰੇ ਖਿਆਲ 'ਚ ਇਹ ਹਕੀਕਤ ਨਹੀਂ ਹੈ। ਕਿਉਂਕਿ ਜਦੋਂ ਉਹਦੀ ਸਿਸਟਰ ਪਹਿਲਾਂ ਗਈ ਸੀਗੀ ਇਨਫੋਰਮੇਸ਼ਨ ਦੇਣ, ਤਾਂ ਉਦੋਂ ਕਹਿੰਦੇ ਸੀਗੇ ਵੀ ਸ਼ਾਇਦ ਇਹ ਕਿਤੇ ਚਲੀ ਗਈ ਹੋਊ ਆਪਣੀ ਮਰਜ਼ੀ ਨਾਲ, ਉਦੋਂ ਉਹਨਾਂ ਨੇ ਸੈਂਸਿਟੀਵਿਟੀ ਨਹੀਂ ਦਿਖਾਈ ਜੀ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਫੋਰਸ ਇਸ ਕਿਸਮ ਦੇ ਆਪ ਕੰਮਾਂ 'ਚ ਆਪ ਉਹਨਾਂ ਦਾ ਹਾਲੇ ਟ੍ਰੇਨਿੰਗ ਜਾਂ ਉਹਨਾਂ ਦਾ ਕਲਚਰ ਇਸ ਕਿਸਮ ਦਾ ਹੈਗਾ, ਔਰ ਜਾਂ ਉਹ ਜਿੱਥੇ ਕਸ਼ਮੀਰ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ ਜਾ ਕੇ 1991 ਦੀ ਘਟਨਾ ਜਦੋਂ ਉਹਨਾਂ ਨੇ ਇੱਕ ਮਾਸ ਰੇਪ ਇੱਕ ਫੋਰਸ ਵੱਲੋਂ ਕੀਤਾ ਗਿਆ ਸੀ, ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ ਜੀ। ਨਾਰਥ ਈਸਟ ਦੇ ਵਿੱਚ ਘਟਨਾਵਾਂ ਨੇ। ਤਾਂ ਜਦੋਂ ਤੱਕ ਇੰਸਟੀਟਿਊਸ਼ਨਲ ਰੇਪ ਐਗਜ਼ਿਸਟ ਕਰਦਾ ਹੈ, ਤਾਂ ਜੇ ਕੋਈ ਸਮਝਦਾ ਹੈ ਵੀ ਇਹ ਜੋ ਪੱਲਾ ਝਾੜਨ ਦੀ ਕਾਰਵਾਈ ਹੋਈ ਹੈ ਇਹਦੇ ਨਾਲ ਗੱਲਾਂ ਕਿ ਰੇਪ ਵਾਲੀਆਂ ਰੁਕ ਜਾਣਗੀਆਂ, ਤਾਂ ਬਿਲਕੁਲ ਗਲਤ ਹੈ। ਵਾਜਬ ਗੱਲ ਇਹ ਬਣਦੀ ਸੀ ਕਿ ਜੋ ਲੜਕੀਆਂ ਦੀ ਸੁਰੱਖਿਆ ਦਾ ਮਾਮਲਾ ਹੈ, ਕੁਇਕ ਰਿਸਪੌਂਸ ਕਿਵੇਂ ਹੋਵੇ ਜੀ, ਜਿੱਥੋਂ ਲੜਕੀਆਂ ਆਉਂਦੀਆਂ ਜਾਂਦੀਆਂ ਨੇ ਉੱਥੇ ਮੋਨੀਟਰਿੰਗ ਕਿਵੇਂ ਹੋਵੇ ਜੀ, ਪੁਲਿਸ ਨੂੰ ਪ੍ਰੋਪਰ ਟ੍ਰੇਨਿੰਗ ਕਿਵੇਂ ਹੋਵੇ, ਜਦੋਂ ਉਹਨਾਂ ਨੂੰ ਸੈਕਸੁਅਲ ਅਸੌਲਟ ਦੀ ਕੋਈ ਇਨਫੋਰਮੇਸ਼ਨ ਜਾਂਦੀ ਹੈ ਤਾਂ ਕੁਇਕ ਰਿਸਪੌਂਸ ਦੀ ਉਹਨਾਂ ਨੂੰ ਹੋਵੇ। ਉਧਰ ਨੂੰ ਗੱਲਾਂ ਤੁਰਨ ਦੀ ਬਜਾਏ 4 ਬੰਦੇ ਮਾਰ ਕੇ ਸਗੋਂ ਦੀ ਇਹ ਸਾਰੀ ਚਰਚਾ ਜਿਹੜੀ ਉਹ ਖਤਮ ਹੋ ਚੁੱਕੀ ਹੈ। ਇਸ ਕਰਕੇ ਇਸ ਘਟਨਾ ਦੇ ਨਾਲ ਤਾਂ ਇੱਕ ਪਾਸੇ ਤਾਂ ਉਹ ਮਤਲਬ ਦਰਿੰਦਗੀ ਭਰੀ ਘਟਨਾ ਵਾਪਰੀ ਹੈ, ਦੂਜੇ ਪਾਸੇ ਜਿਹੜਾ ਪ੍ਰੋਸੈਸ ਜੁਡੀਸ਼ੀਅਲ ਸਿਸਟਮ ਨੂੰ ਕੋਰਸ ਕਰੈਕਟਿਵ ਦਾ ਪ੍ਰੋਸੈਸ ਚੱਲਣਾ ਸੀ ਜੀ, ਸਮਾਜ ਦੇ ਆਪ ਦੇ ਉੱਤੇ ਉਂਗਲ ਉੱਠਣੀ ਸੀ, ਉਹ ਸਾਰੀ ਦਬ ਕੇ ਰਹਿ ਗਈ। ਇਸ ਜਿਹੜੀ ਮਿਸਪਲੇਸਡ ਬਹਿਸ ਹੈ ਇਹਦੇ ਵਿੱਚ ਜੀ, ਉਹ ਬਹਿਸ ਹੁਣ ਵੀ ਹੋਣੀ ਚਾਹੀਦੀ ਹੈ, ਹੁਣ ਵੀ ਸਾਨੂੰ ਬਹਿਸ ਕਰਨੀ ਚਾਹੀਦੀ ਹੈ ਵੀ ਅਸਲ ਦੇ ਵਿੱਚ ਜੇ ਇਹਨਾਂ ਘਟਨਾਵਾਂ ਖਿਲਾਫ ਡਟਣਾ ਹੈ, ਜੇ ਇਸ ਨੂੰ ਹੱਲ ਕਰਨਾ ਹੈ, ਤਾਂ ਉਹਦੇ 'ਚ ਇੰਸਟੀਟਿਊਸ਼ਨਲ ਸਟੈਪ ਕੀ ਹੋਣਗੇ, ਲੀਗਲ ਕੀ ਹੋਣਗੇ, ਐਡਮਿਨਿਸਟ੍ਰੇਟਿਵ ਰਿਸਪੌਂਸ ਕੀ ਹੋਣਗੇ, ਪਬਲਿਕ ਨੂੰ ਅਵੇਅਰ ਕਰਨ ਦਾ ਮਸਲਾ ਕੀ ਹੋਊਗਾ ਜੀ। ਇਹ ਸਾਰੀਆਂ ਚੀਜ਼ਾਂ ਹੁਣ ਵੀ ਚੱਲਣੀਆਂ ਚਾਹੀਦੀਆਂ ਨੇ, ਇਹ ਡਿਬੇਟ ਦਾ ਹਿੱਸਾ ਬਣਨੀਆਂ ਚਾਹੀਦੀਆਂ ਨੇ। ਸਿਰਫ ਇਸ ਤੇ ਨਹੀਂ ਡਿਬੇਟ ਹੋਣੀ ਚਾਹੀਦੀ ਵੀ 4 ਬੰਦੇ ਮਾਰੇ ਸੀ, ਸਹੀ ਹੋ ਗਿਆ ਕਿ ਨਹੀਂ ਹੋ ਗਿਆ। ਕਸਟੋਡੀਅਲ ਡੈਥਸ ਤਾਂ ਬਹੁਤ ਵੱਡੀ ਪੱਧਰ ਤੇ ਹੁੰਦੀਆਂ ਨੇ, ਇਹਦੇ ਨਾਲ ਕਦੇ ਕ੍ਰਾਈਮ ਕੰਟਰੋਲ ਨਹੀਂ ਹੁੰਦਾ। ਇੱਕ ਹੋਰ ਸਵਾਲ ਮੇਰੇ ਮਨ ਦੇ ਵਿੱਚ ਪੈਦਾ ਹੋ ਰਿਹਾ, ਤੁਸੀਂ ਇਹਨਾਂ ਜਿਹੜੇ ਲੀਗਲ ਸਿਸਟਮ ਦੇ ਵਿੱਚ ਤੁਸੀਂ ਐਸਟੈਬਲਿਸ਼ ਨੂੰ ਤੁਹਾਡਾ ਰੋਜ਼ ਨਿਤਮਰਾ ਜਿਹੜਾ ਹੈਗਾ ਇਹਨਾਂ ਕੇਸਾਂ ਦੇ ਨਾਲ ਸਾਹਮਣਾ ਹੁੰਦਾ ਹੈ, ਉਹਨਾਂ ਦੋਸ਼ੀਆਂ ਨਾਲ ਵੀ ਤੁਸੀਂ ਤਾਰਫ ਰੱਖਦੇ ਹੋ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਮਿਲਦੇ ਹੋ, ਕੀ ਕਾਰਨ ਹੋ ਸਕਦਾ ਹੈ ਕਿ ਕੋਈ ਜਿਹੜਾ ਹੈਗਾ ਇੱਕ ਆਮ ਇਨਸਾਨ ਜਿਹੜਾ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਆਪਾਂ ਕਿਸੇ ਨੂੰ ਇਸ ਚੀਜ਼ ਨਾਲ ਆਇਡੈਂਟੀਫਾਈ ਨਹੀਂ ਕਰ ਸਕਦੇ ਕਿ ਕਿਹੜਾ ਬੰਦਾ ਕ੍ਰਾਈਮ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ, ਕੀ ਕਾਰਨ ਹੋ ਸਕਦਾ ਇਹਦੇ ਪਿੱਛੇ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਇਨਸਾਨਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਕੀਤੇ ਜਾਂਦੇ ਹਨ ਜਾਂ ਸੈਕਸ਼ੂਅਲ ਹਰਾਸਮੈਂਟ ਕੀਤੀ ਜਾਂਦੀ ਹੈ ਜਾਂ ਉਹ ਜਿਹੜੀ ਸੈਕਸ਼ੂਅਲ ਹਰਾਸਮੈਂਟ ਰੇਪ ਤੱਕ ਪਹੁੰਚ ਜਾਂਦੀ ਹੈ, ਉਸ ਤੋਂ ਬਾਅਦ ਉਹਦਾ ਕਤਲ ਕਰਨ ਤੱਕ ਜਿਹੜੀ ਨੌਬਤ ਆ ਜਾਂਦੀ ਹੈ, ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ? ਕੀ ਇਹਦੇ ਪਿੱਛੇ ਸਮਾਜਿਕ ਸਾਡੀਆਂ ਕਮੀਆਂ ਨੇ ਜਾਂ ਸਾਡੀਆਂ ਪਰਿਵਾਰਕ ਜਿਹੜੀਆਂ ਸਿੱਖਿਆਵਾਂ ਨੇ ਉਹਦੇ ਵਿੱਚ ਕਿਤੇ ਘਾਟ ਮੰਨਦੇ ਹੋ ਜਾਂ ਸਾਡਾ ਜਿਹੜਾ ਸਿੱਖਿਆ ਤੰਤਰ ਦੇ ਵਿੱਚ ਇਹ ਕਮੀ ਹੈ? ਦੇਖੋ, ਇਹਨੂੰ ਆਪਾਂ 2-3 ਪੱਧਰਾਂ 'ਤੇ ਦੇਖ ਸਕਦੇ ਹਾਂ। ਇੱਕ ਤਾਂ ਇਹ ਹੈ ਵੀ ਜਦੋਂ ਕੋਈ ਜਿਹੜੀ ਮੈਂ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਾਡੀ ਸੁਸਾਇਟੀ ਹਜੇ ਇਸ ਪੱਧਰ ਤੱਕ ਇਵੋਲਵ ਨਹੀਂ ਹੋਈ ਜਿੱਥੇ ਅਸੀਂ ਇਹ ਮੰਨੀਏ ਕਿ ਫੀਮੇਲ ਦੀ ਜਿਹੜੀ ਕੰਸੈਂਟ ਹੈ ਜਿਹਦੇ 'ਚ ਉਹਦੀ ਯੈਸ ਵੀ ਆ ਗਈ ਔਰ ਨੋ ਵੀ, ਔਰ ਦੈਟ ਇਜ਼ ਵੈਰੀ ਇੰਪੋਰਟੈਂਟ। 2 ਡਿਫਰੈਂਟ ਗੱਲਾਂ ਨੇ। ਯੈਸ ਤੇ ਨੋ ਉਹਨੂੰ ਅਸੀਂ ਸੋਸ਼ਲੀ ਕਾਨੂੰਨੀ ਤੌਰ ਤੇ ਜਦ ਤੱਕ ਇਸ ਗੱਲ ਨੂੰ ਆਪਣੇ ਆਪ ਨੂੰ ਆਪਦੀ ਸੰਸਕ੍ਰਿਤੀ ਦਾ, ਸੱਭਿਆਚਾਰ ਦਾ, ਟ੍ਰੇਨਿੰਗ ਦਾ ਔਰ ਲੀਗਲੀ ਪ੍ਰੋਟੈਕਸ਼ਨ ਦਾ ਹਿੱਸਾ ਨਹੀਂ ਬਣਾਉਂਦੇ ਜੀ, ਉਦੋਂ ਤੱਕ ਕਿਸੇ ਹੋਰ ਦੀ ਯਾਤਨਾ ਔਰ ਪੀੜਾ ਦੇ ਵਿੱਚੋਂ
ਕੋਈ ਆਨੰਦਿਤ ਲੈ ਸਕਦਾ ਹੈ ਤਾਂ ਕੋਈ ਜਾਨਵਰ ਵੀ ਨਹੀਂ ਹੋ ਸਕਦਾ। ਬਿਲਕੁਲ। ਔਰ ਤੁਹਾਨੂੰ ਮੈਂ ਦੱਸਾਂ ਵੀ ਇੱਕ ਪਾਸੇ ਸਾਡਾ ਦੇਸ਼ ਪ੍ਰਿੰਕਾ ਰੈਡੀ ਦੇ ਉਸ ਤੇ ਦੁਖਾਂਤ ਮਨਾ ਰਿਹਾ ਸੀ, ਦੂਜੇ ਪਾਸੇ ਪੋਰਨ ਸਾਈਟ ਦੇ ਉੱਤੇ ਉਹਦੀ ਸਭ ਤੋਂ ਵੱਧ ਨਾਮ ਤੇ ਸਰਚ ਸਰਚ ਜੀ। ਬਿਲਕੁਲ ਜੀ। ਤਾਂ ਇਹ ਇਸੇ ਗੱਲ ਨੂੰ ਦਿਖਾਉਂਦਾ ਵੀ ਜਿਹੜੀ ਸਾਡੀ ਉਹਦੇ ਮੇਲ ਸਾਈਕੀ ਹੈ ਜਾਂ ਸਾਡੀ ਉਹਦੇ ਕੋਰਸ ਹੈ ਜਿਹੜਾ ਵਿਅਕਤੀਗਤ ਤੌਰ ਤੇ ਤੁਸੀਂ ਦੇਖੀਏ ਤਾਂ ਉਹਨਾਂ ਨੂੰ ਇਹ ਕਨਸੈਪਟ ਹੀ ਹੈ ਨਹੀਂ ਕਿ ਫੀਮੇਲ ਨੂੰ ਉਹ ਇਨਸਾਨੀਅਤ ਦੇ ਤੌਰ ਤੇ ਨਹੀਂ, ਉਹਨਾਂ ਦੀ ਕੰਸੈਂਟ ਨੂੰ ਮੈਟਰ ਹੀ ਨਹੀਂ ਕਰਦੀ। ਮੈਰਿਜ ਦੇ ਵਿੱਚ ਉਹਨਾਂ ਦੀ ਕੰਸੈਂਟ ਮੈਰਿਜ ਨਹੀਂ ਕਰਦੀ। ਇਸ ਕਰਕੇ ਸਾਡਾ ਜਿਹੜਾ ਨਾਰਮਲ ਅਪਬ੍ਰਿੰਗਿੰਗ ਹੈ ਉਹਦੇ ਵਿੱਚ ਜਿਹੜੀ ਫੀਮੇਲ ਹੈ, ਫੀਮੇਲ ਨੂੰ ਆਬਜੈਕਟੀਫਾਈ ਕੀਤਾ ਜਾਂਦਾ ਹੈ, ਉਹਨੂੰ ਇੱਕ ਕਿਰਿਆਸ਼ੀਲ ਹਿੱਸੇ ਵਜੋਂ ਉਹਦੀ ਪ੍ਰਵਾਨਗੀ ਨਹੀਂ ਹੈਗੀ। ਜਦੋਂ ਤਾਂ ਕੋਈ ਵਿਅਕਤੀ ਵੱਲੋਂ ਵਾਪਰਦਾ ਜੁਰਮ ਤਾਂ ਉਹਦੇ ਪਿੱਛੇ ਹੀ ਉਹਨੂੰ ਲੱਗਦਾ ਹੀ ਨਹੀਂ ਵੀ ਮੇਰਾ ਕੋਈ ਜੁਰਮ ਕਰ ਰਿਹਾ। ਜਦੋਂ ਉਹ ਲੜਕੀਆਂ ਨੂੰ ਛੇੜਦੇ ਨੇ ਮੁੰਡੇ ਤਾਂ ਉਹਨੂੰ ਐਂ ਲੱਗਦਾ ਵੀ ਇੰਨਾ ਕੁ ਤਾਂ ਨਾਰਮਲ ਹੈ ਜੀ। ਉਹ ਇਹ ਜਿਹੜੀ ਨਾਰਮਲ ਬਣੀ ਹੋਈ ਚੀਜ਼ ਹੈ, ਕ੍ਰਾਈਮ ਹੈ ਇਹ। ਜਦੋਂ ਤੁਸੀਂ ਸਟਾਕ ਕਰ ਰਹੇ ਹੋ, ਤੁਸੀਂ ਬੱਸਾਂ 'ਚ ਤੁਸੀਂ ਖੁੱਲ੍ਹ ਕੇ ਬੈਠ ਕੇ ਲੜਕੀ ਨੂੰ ਪਾਸੇ ਕਰਤਾ, ਤੁਸੀਂ ਸਟੇਅਰ ਕਰ ਰਹੇ ਹੋ, ਕਿਸੇ ਨੂੰ ਦੇਖ ਰਹੇ ਹੋ, ਉਹਨੂੰ ਉਹਦੀ ਪਬਲਿਕ ਸਪੇਸ ਐਨਕਰੋਚ ਕਰ ਰਹੇ ਹੋ, ਇਹ ਸਾਰਾ ਕੁਝ ਸੈਕਸੁਅਲ ਅਸੌਲਟ ਹੈ ਜੀ। ਇਹਨੂੰ ਅਸੀਂ ਨਾਰਮਲ ਬਣਾਇਆ ਹੋਇਆ ਹੈ ਤਾਂ ਰੇਪ ਤਾਂ ਥੋੜਾ ਜਿਹਾ ਕਦਮ ਅੱਗੇ ਰਹਿ ਜਾਂਦਾ ਹੈ ਜੀ। ਦੂਜੇ ਪਾਸੇ ਇਹ ਮੇਨ ਰੇਪ ਇਹ ਨਹੀਂ ਹੁੰਦੇ। ਮੇਨ ਰੇਪ ਇੰਸਟੀਟਿਊਸ਼ਨ ਰੇਪ ਨੇ। ਆਪਾਂ ਦੇਖੋ ਪਿੰਡਾਂ 'ਚੋਂ ਆਉਂਦੇ ਹਾਂ, ਬਿਲਕੁਲ ਜੀ, ਜਿਹੜੀਆਂ ਰੂਰਲ ਲੈਂਡਡ ਯਾਨੀ ਕਿ ਕਾਸਟਾਂ ਨੇ ਜੀ, ਔਰ ਵੱਡੇ ਯਾਨੀ ਕਿ ਉੱਥੋਂ ਦੇ ਧਨਾੜ ਗਰੁੱਪ ਨੇ ਜੀ, ਉਹ ਜਿਹੜੇ ਉੱਥੋਂ ਦੇ ਦਲਿਤ ਜਿਹਨੂੰ ਆਪਾਂ ਸੈਕਸ਼ਨ ਕਹਿ ਦਈਏ ਜੀ, ਉੱਥੇ ਉਹਨਾਂ ਦੀ ਮਥਾਜਗੀ ਦਾ ਫਾਇਦਾ ਲੈ ਕੇ ਵਾਇਲੈਂਟਲੀ ਜਾਂ ਉਹਨਾਂ ਨੂੰ ਬਲੈਕਮੇਲ ਕਰਕੇ ਉੱਥੇ ਜਿਣਸੀ ਹਿੰਸਾ ਨਾਰਮਲ ਬਣੀ ਹੋਈ ਹੈ। ਔਰ ਮੈਂ ਤੁਹਾਨੂੰ ਦੱਸਦਾ ਕਿ ਮਤਲਬ ਮੇਰਾ ਤਾਂ ਪ੍ਰਭਾਵ ਇਹੀ ਹੈ ਕਿ ਜਿਹੜੇ ਲੋਕ ਹੁਣ ਹਾਏ ਤੌਬਾ ਕਰ ਰਹੇ ਨੇ, ਜਦੋਂ ਇਹ ਇਕੁਏਸ਼ਨ ਆ ਜਾਊਗੀ ਉੱਥੇ ਉਹਨਾਂ ਦੇ ਰਿਸਪੌਂਸ ਬਦਲ ਜਾਣਗੇ। ਉੱਥੇ ਇਹਨੂੰ ਉਹ ਜਸਟੀਫਾਈ ਕਰਨ ਤੱਕ ਵੀ ਚਲੇ ਜਾਣਗੇ ਜਾਂ ਕੰਡੋਨ ਕਰਨ ਤੱਕ ਚਲੇ ਜਾਣਗੇ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਅਸੀਂ ਜੇ ਸੀਨ ਇਹ ਹੋਵੇ ਵੀ ਮਤਲਬ ਜਿਵੇਂ ਅਸੀਂ ਐਂ ਕਹਿ ਲਈਏ ਕਿ ਹੁਣ ਕਸ਼ਮੀਰ ਦੀ ਮੈਂ ਤੁਹਾਨੂੰ ਉਦਾਹਰਨ ਲਈ ਹੁਸ਼ਿਆਰਪੁਰ ਉੱਥੋਂ ਦਾ 2 ਪਿੰਡ ਸੀਗੇ 1991 ਦੇ ਵਿੱਚ, ਸਾਰੇ ਪਿੰਡਾਂ ਨਾਲ ਉੱਥੇ ਰੇਪ ਹੋਇਆ ਔਰ ਉਹ ਲੜਕੀਆਂ ਹਜੇ ਤੱਕ ਲੜ ਰਹੀਆਂ ਨੇ, ਕੁਛ ਨਹੀਂ ਬਣਿਆ। ਉੱਥੇ ਅਸੀਂ ਸੈਂਸਿਟਿਵ ਹਾਂ ਗਏ। ਜਦੋਂ ਨਿਰਭਇਆ ਕੈਂਡ ਹੋਇਆ ਦਿੱਲੀ ਦੇ ਵਿੱਚ ਤਾਂ ਉਦੋਂ ਉਹਨਾਂ ਨੇ ਸਵਾਲ ਉਠਾਇਆ ਵੀ ਦਿੱਲੀ ਦੇ ਵਿੱਚ ਹੋਇਆ ਰੇਪ ਬਿਲਕੁਲ ਇਸ਼ੂ ਹੋਣਾ ਚਾਹੀਦਾ, ਠੀਕ ਹੈ, ਪਰ ਕਸ਼ਮੀਰ 'ਚ ਰੇਪ ਹੋਇਆ ਉਹਦਾ ਕਿਉਂ ਨਹੀਂ? ਬਿਲਕੁਲ। ਦੇਖੋ ਇਹਦੇ 'ਚ ਕੀ ਹੈ ਕਿ ਸਾਡੇ ਸਮਾਜ ਦੇ ਅੰਦਰ ਜਿਹੜਾ ਕੋਈ ਭਾਰੂ ਆਇਡੈਂਟੀਟੀ ਗਰੁੱਪ ਨੇ ਜਾਂ ਭਾਰੂ ਕਲਾਸਿਸ ਨੇ ਜਾਂ ਕਾਸਟ ਨੇ ਜੀ, ਉਹ ਜਦੋਂ ਹਿੰਸਾ ਕਰਦੀਆਂ ਨੇ ਉਹਦੇ 'ਚ ਉਹ ਦੂਜੇ ਗਰੁੱਪਾਂ ਨੂੰ ਦੱਬਣ ਵਾਸਤੇ, ਬਿਲਕੁਲ ਅਪਮਾਨਿਤ ਕਰਨ ਵੀ, ਅੱਖ ਨੱਚ ਕੇ ਨੀਵਾਂ ਕਰਕੇ ਰੱਖਣ ਵਾਸਤੇ ਵਰਤਦੀਆਂ ਨੇ। ਔਰ ਸੁਰੱਖਿਆ ਦਸਤਿਆਂ 'ਚ ਜਾਂ ਜਿਹੜੇ ਇਹ ਵੀ ਨੇ ਉਹ ਵੀ ਟੈਰਰ ਕ੍ਰੀਏਟ ਕਰਨ ਵਾਸਤੇ। ਯਾਨੀ ਕਿ ਜਦੋਂ ਤੱਕ ਸੈਕਸੁਅਲ ਅਸੌਲਟ ਐਜ਼ ਏ ਮੀਨਸ ਆਫ ਟਾਰਚਰ ਐਗਜ਼ਿਸਟ ਕਰੂਗਾ ਔਰ ਉਹ ਜਿਹੜਾ ਮਤਲਬ ਉਹਦੇ ਵਿੱਚ ਗੁੰਦਿਆ ਰਹੂਗਾ, ਉਦੋਂ ਤੱਕ ਇਹ ਕਾਬੂ ਨਹੀਂ ਆ ਸਕਦਾ। ਇਸ ਕਰਕੇ ਜੇ ਤੁਸੀਂ ਸੈਕਸੁਅਲ ਅਸੌਲਟ ਦੇ ਖਿਲਾਫ ਖੜਾ ਕਰਨਾ ਹੈ, ਭੀੜ 'ਚ ਹੱਥ ਖੜਾ ਕਰਨਾ ਹੈ, ਤਾਂ ਤੁਹਾਨੂੰ ਸਮਾਜ ਨੂੰ ਇਸ ਸਿੱਟੇ ਤੇ ਪਹੁੰਚਣਾ ਪਊਗਾ ਵੀ ਜੋ ਫੀਮੇਲ ਹੈ ਉਹਦੀ ਕੰਸੈਂਟ ਵਾਇਲੇਟ ਹੁੰਦੀ ਹੈ, ਚਾਹੇ ਪਰਿਵਾਰ ਦੇ ਅੰਦਰ। ਬਿਲਕੁਲ। ਦੇਖੋ ਇੱਕ ਕਹਾਵਤ ਹੈ ਵੀ ਇਸਤਰੀ ਦੀ ਅਜ਼ਮਤ ਨੂੰ ਬਾਹਰ ਕਾਂ ਪੈਂਦੇ ਨੇ ਤੇ ਅੰਦਰ ਚੂਹੇ। ਬਿਲਕੁਲ। ਕਾਂ ਮਾਰਨੇ ਨੇ, ਚੂਹੇ ਵੀ ਮਾਰਨੇ ਪੈਣਗੇ। ਤਾਂ ਮਤਲਬ ਇਹ ਹੈ ਵੀ ਕੰਸੈਂਟ ਵਾਇਲੇਟ ਚਾਹੇ ਉਹਦੀ ਫੈਮਿਲੀ ਰਿਲੇਸ਼ਨ 'ਚ ਹੋਗੀ ਔਰ ਚਾਹੇ ਉਸ ਨੂੰ ਕਿਸੇ ਇਹੋ ਜਿਹੀ ਇਕਨੋਮਿਕ ਹਾਲਾਤ 'ਚ ਹੈ ਉੱਥੇ ਉਹਨੂੰ ਕੋਈ ਕਰ ਰਿਹਾ ਹੈ ਜੀ, ਚਾਹੇ ਉਹ ਕਿਸੇ ਡਿਸਪਿਊਟਡ ਏਰੀਏ ਦੇ ਵਿੱਚ ਕਿਸੇ ਇਹੋ ਜਿਹੇ ਮਤਲਬ ਜਨਤਾ ਨੂੰ ਇਸ ਆਇਡੈਂਟੀਟੀ ਗਰੁੱਪ ਨੂੰ ਬਿਲੋਂਗ ਕਰਦੀ ਹੈ ਜਿਹਦੇ ਬਾਰੇ ਸਾਰੀ ਜਨਤਾ ਦਾ ਕੰਸੈਂਸਸ ਬਣਿਆ ਹੋਇਆ ਵੀ ਇਹਨਾਂ ਲੋਕਾਂ ਨੂੰ ਤਾਂ ਹੁਣ ਇਹਨਾਂ ਨੂੰ ਤਾਂ ਨੱਪਣਾ ਹੀ ਚਾਹੀਦਾ ਹੈ। ਕਿਸੇ ਵੀ ਹਾਲਾਤ 'ਚ, ਕਿਸੇ ਵੀ ਸਥਿਤੀ 'ਚ ਜੇ ਔਰਤ ਦੀ ਮਤਲਬ ਸੈਕਸੁਅਲ ਅਸੌਲਟ ਹੁੰਦਾ, ਉਹਦੀ ਕੰਸੈਂਟ ਵਾਇਲੇਟ ਹੁੰਦੀ ਹੈ, ਉਹਦੇ ਖਿਲਾਫ ਅਸੀਂ ਸਾਰੇ ਡਟਾਂਗੇ ਸਮਾਜ। ਚਾਹੇ ਉਹ ਸੈਕਸੁਅਲ ਅਸਾਲਟ ਕਰਨ ਵਾਲਾ, ਉਹ ਕੰਸੈਂਟ ਵਾਇਲੇਟ ਕਰਨਾ ਸਾਡੇ ਘਰਾਂ ਦੇ ਅੰਦਰ ਸਾਡੇ ਬੱਚੇ ਨੇ, ਮਰਦ ਨੇ, ਉਹਨਾਂ ਦੇ ਖਿਲਾਫ ਵੀ, ਚਾਹੇ ਸਾਡੇ ਦਫ਼ਤਰਾਂ 'ਚ ਲੋਕ ਨੇ, ਚਾਹੇ ਉਹ ਕੋਈ ਭਾਰੂ ਕਾਸਟਾਂ ਨੇ, ਭਾਰੂ ਕੋਈ ਸਮੂਹ ਨੇ, ਚਾਹੇ ਉਹ ਸੁਰੱਖਿਆ ਦਸਤੇ ਨੇ, ਕਿਤੇ ਵੀ ਹੋ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ ਜੀ। ਜੇ ਅਸੀਂ ਇਸ ਸਥਿਤੀ ਤੇ ਪਹੁੰਚਾਂਗੇ ਫਿਰ ਇਹਦਾ ਹੱਲ ਹੋ ਸਕਦਾ ਹੈ। ਉਸ ਤੋਂ ਬਿਨਾਂ ਰੇਪ ਜਦ ਤੱਕ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਵੀ ਅਸੀਂ ਕੰਸੈਂਟ ਤਾਂ ਵਾਇਲੇਟ ਕਰਨੀ ਹੈ, ਉਦੋਂ ਤੱਕ ਇਹ ਐਗਜ਼ਿਸਟ ਕਰਦਾ ਰਹੂਗਾ। ਜੇ ਆਪਾਂ ਗੱਲ ਕਰੀਏ ਡਾਕਟਰ ਰੈਡੀ ਦੇ ਕੇਸ ਦੀ, ਇਹਦੇ ਵਿੱਚ ਲੀਗਲ ਤੌਰ 'ਤੇ ਜਿਹੜੀਆਂ ਅਗਲੀਆਂ ਕਾਰਵਾਈਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਸੀ, ਜਾਂ ਜਿਹੜਾ ਹੁਣ ਐਨਕਾਊਂਟਰ ਹੋਇਆ, ਐਨਕਾਊਂਟਰ ਤੋਂ ਬਾਅਦ ਜਿਹੜਾ ਪੁਲਿਸ ਦੇ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਜਾਂ ਕਾਨੂੰਨ ਇਹਦੇ ਬਾਰੇ ਕੀ ਕਹਿੰਦਾ, ਉਹਦੇ ਬਾਰੇ ਜਾਣਕਾਰੀ। ਦੇਖੋ ਜਿਹੜਾ ਇਹ ਕ੍ਰਾਈਮ ਹੋਇਆ, ਇਹ ਪਹਿਲੀ ਗੱਲ ਤਾਂ ਇਹ ਬਹੁਤ ਹੀ ਛਾਤਰ ਅਪਰਾਧੀਆਂ ਦਾ ਘਰ ਹੈ, ਕਿਉਂਕਿ ਇਹ ਸਿਰਫ ਲਸਟ ਪੂਰੀ ਕਰਨ ਦਾ ਮਸਲਾ ਨਹੀਂ ਸੀ ਜੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹਨੇ ਠੰਡੇ ਦਿਮਾਗ ਨਾਲ ਜਿਨ੍ਹਾਂ ਨੇ ਜਿਹੜੇ ਇਸ ਕ੍ਰਾਈਮ ਦੇ ਕਰਨ ਵਾਲੇ ਸੀ, ਉਹਨਾਂ ਨੇ ਜਿਹੜੀ ਬੋਡੀ ਨੂੰ ਜਲਾਇਆ ਹੈ, ਕਿਉਂਕਿ ਜਿਹੜੀ ਉਹਨਾਂ ਦੀ ਡੈਥ ਹੋਈ ਸੀ ਉਹ ਜਦੋਂ ਈਵਨਿੰਗ 'ਚ ਉਹਨਾਂ ਦੇ ਨਾਲ ਜੋ ਐਜ਼ ਪਰ ਮੈਡੀਕਲ ਰਿਪੋਰਟ ਜਿੰਨੇ ਕੁ ਅਖਬਾਰਾਂ 'ਚ ਆਈ ਹੈ, ਉਹ 10:30 ਤੋਂ ਲੈ ਕੇ 11 ਵਜੇ ਦੇ ਵਿਚਕਾਰ ਉਹਨਾਂ ਦੀ ਮਤਲਬ ਹੱਤਿਆ ਹੋਈ ਹੈ। ਬਿਲਕੁਲ। ਔਰ ਉਹ ਬੇਸਿਕਲੀ ਹੱਤਿਆ ਜਾਣੀ ਕਿ ਉਹਨਾਂ ਦਾ ਜਿਹੜਾ ਜਦੋਂ ਉਹ ਸ਼ੋਰ ਮਚਾ ਰਹੇ ਹੋਣਗੇ ਜਾਂ ਰਜਿਸਟ ਕਰ ਰਹੀ ਹੋਊਗੀ ਸਾਡੀ ਬੇਟੀ,
ਉਦੋਂ ਉਹਨਾਂ ਦਾ ਯਾਨੀ ਕਿ ਸਾਹ ਘੁੱਟਣ ਕਰਕੇ ਉਹਨਾਂ ਦੀ ਉਹ ਡੈਥ ਹੋਈ ਹੈ। ਔਰ ਉਸ ਤੋਂ ਬਾਅਦ ਦੇ ਵਿੱਚ ਬੋਡੀ ਨੂੰ ਜਦੋਂ ਡੈਥ ਹੋ ਗਈ ਸੀਗੀ ਤਾਂ ਜਲਾਉਣ ਦਾ ਮਕਸਦ ਤਾਂ ਸਿਰਫ ਉਸ ਦੇ ਜਿਹੜਾ ਐਵੀਡੈਂਸ ਆ ਉਹਨੂੰ ਖਤਮ ਕਰਨ ਦਾ ਹੀ ਨਜ਼ਰ ਆਉਂਦਾ ਹੈ। ਇਹਦਾ ਮਤਲਬ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈ ਉਹ ਕੋਈ ਸਧਾਰਨ ਦੋਸ਼ੀ ਨਹੀਂ ਹੈਗੇ, ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਬੋਡੀ ਜਲਾ ਦੇਣ ਦੇ ਨਾਲ ਜਿਹੜਾ ਲਿੰਕ ਐਵੀਡੈਂਸ ਆ ਜਿਹੜਾ ਉਹ ਖਤਮ ਹੁੰਦਾ ਜਾਂ ਜਿਵੇਂ ਵੀ ਹੈ। ਇਸ ਕਰਕੇ ਇਸ ਗੱਲ ਦੀ ਪੜਤਾਲ ਕਰਨੀ ਵੀ ਇਹ ਕਿਹਨਾਂ ਦਾ ਘਰ ਹੈ ਇਹਨੂੰ ਐਸਟੈਬਲਿਸ਼ ਕਰਨਾ, ਇਹਦੀ ਬਹੁਤ ਥੋਰੋ ਪੜਤਾਲ ਔਰ ਇਨਵੈਸਟੀਗੇਸ਼ਨ ਦੀ ਜ਼ਰੂਰਤ ਸੀ। ਜਿਵੇਂ ਵਿਦਨ ਆਵਰਸ ਇਹ ਕੇਸ ਸੋਲਵ ਹੋਇਆ ਹੈ ਜੀ, ਇਹ ਥੋੜੀ ਜਿਹੀ ਸ਼ੱਕ ਵਾਲੀ ਗੱਲ ਹੈ। ਦੇਖੋ ਮੈਂ ਤੁਹਾਨੂੰ ਯਾਦ ਕਰਾਉਣਾ ਕਿ ਦਿੱਲੀ ਦੇ ਵਿੱਚ ਇੱਕ ਬੱਚਾ ਸੀ ਸਕੂਲ ਦੇ ਵਿੱਚ, ਉਹ ਮਾਰਿਆ ਗਿਆ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਵਿਦਨ ਆਵਰ ਜਦੋਂ ਪਬਲਿਕ ਸੈਂਟੀਮੈਂਟ ਖੜਾ ਹੋ ਗਿਆ ਉਸ ਨੂੰ ਉਹ ਕਰਨ ਵਾਸਤੇ ਉੱਥੋਂ ਦਾ ਕਲਾਸ 4 EMPLOYE ਸੀਗਾ, ਉਹਨੂੰ ਕੁੱਟ ਕੇ ਉਹਨੂੰ ਕਬੂਲ ਵੀ ਕਰਾ ਲਿਆ, ਸਬੂਤ ਸਾਰੀ ਆ ਸਟੋਰੀ ਆ ਗਈ ਵੀ ਐ ਮਾਰਿਆ ਕਰਿਆ ਔਰ ਜਨਤਾ ਕਹਿਣ ਲੱਗ ਗਈ ਵੀ ਇਹਨੂੰ ਦਵਾ ਦਵ ਨਿਪਟਾਓ। ਪਰ ਉਹਦੇ ਘਰਦਿਆਂ ਨੇ ਕਿਹਾ, ਉਹਨਾਂ ਨੂੰ ਨਹੀਂ ਸੀਗਾ, ਉਹਨਾਂ ਦੀ ਡਿਮਾਂਡ ਦੇ ਉੱਤੇ CBI ਨੇ ਇਨਕੁਆਇਰੀ ਕੀਤੀ ਔਰ ਉਸ ਇਨਕੁਆਇਰੀ ਤੋਂ ਬਾਅਦ ਇੱਕ ਜਿਹੜਾ ਉਸੇ ਸਕੂਲ ਦਾ ਹੋਰ ਬੱਚਾ ਸੀਗਾ ਉਹ ਇਸ ਜੁਰਮ ਦਾ ਦੋਸ਼ੀ ਬਣਿਆ। ਤਾਂ ਜਿਹਦਾ ਮਤਲਬ ਇਹ ਹੈ ਵੀ ਜਿਹੜੀ ਸਾਡੀ ਪੁਲਿਸ ਫੋਰਸ ਹੈ ਜਦੋਂ ਉਹਦੇ ਤੇ ਪਬਲਿਕ ਦਬਾਅ ਬਣ ਜਾਂਦਾ ਹੈ ਤਾਂ ਉਧਰੋਂ ਮਤਲਬ ਹੋਰ ਕੈਲਕੂਲੇਸ਼ਨਾਂ ਸ਼ਾਮਲ ਹੋ ਜਾਂਦੀਆਂ। ਦੇਖੋ ਝਾਰਖੰਡ ਦੀਆਂ ਚੋਣਾਂ ਸੀ ਜੀ, ਉਹ ਝਾਰਖੰਡ ਦੀਆਂ ਚੋਣਾਂ ਹੋਣੀ ਹੋ ਕੇ ਹਟੀਆਂ ਨੇ ਜੀ। ਅਨਾਓ ਦੇ ਵਿੱਚ ਬਲਾਤਕਾਰ ਪੀੜਤਾ ਜਿਹਦੇ ਦੋਸ਼ੀ ਨੇ ਜਿਹੜੇ ਬਹੁਤ ਸਿਆਸਤਦਾਨ ਨੇ ਉਹ ਉਹਨਾਂ ਤੇ ਲੱਗਦੇ ਸੀ, ਉਹਨੂੰ ਜਲਾ ਕੇ ਮਾਰਿਆ ਗਿਆ ਸੀ। ਇੱਕ ਵੱਡਾ ਆਊਟਰੀਚ ਬਿਲਡਅਪ ਹੋ ਰਿਹਾ ਸੀ, ਪੁਲਿਸ ਤੇ ਬਹੁਤ ਪ੍ਰੈਸ਼ਰ ਸੀ। ਵਿਦਨ ਆਵਰਸ ਉਹਨਾਂ ਨੇ ਜਿਵੇਂ ਦੋਸ਼ੀ ਫੜੇ ਨੇ, ਕੀ ਐਵੀਡੈਂਸ ਉਹਨਾਂ ਦੇ ਖਿਲਾਫ ਸੀਗਾ ਜੀ, ਕਿਸ ਤਰ੍ਹਾਂ ਦਾ ਉਹਨਾਂ ਦੇ ਖਿਲਾਫ ਸੀ, ਕੋਈ ਆਪਾਂ ਨੂੰ ਪਤਾ ਨਹੀਂ। ਤਾਂ ਹੁਣ ਜੋ ਗੱਲ ਬਣਦੀ ਹੈ ਕਿ ਪਹਿਲੀ ਗੱਲ ਤਾਂ ਇਹ ਦੋਸ਼ੀ ਜੋ ਮਾਰੇ ਗਏ ਨੇ ਇਹਨਾਂ ਖਿਲਾਫ ਐਵੀਡੈਂਸ ਹੈ ਜਿਹੜਾ ਇਹ ਪੂਰੀ ਤਰ੍ਹਾਂ ਇਹ ਖਤਮ ਨਹੀਂ ਹੋਇਆ ਕੇਸ, ਇਹ ਪੂਰੀ ਤਰ੍ਹਾਂ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ। ਔਰ ਦੂਸਰਾ ਇਹ ਸੁਨਿਸ਼ਚਿਤ ਹੋਣਾ ਚਾਹੀਦਾ ਹੈ ਲੋਕਾਂ ਨੂੰ ਇਨਸਾਫ ਪਸੰਦ ਜਿਹੜੇ ਤਰਕਸੰਗਤ ਤਰੀਕੇ ਨਾਲ ਆਪਣੇ ਲੋਕ ਸੋਚਣ ਇਸ ਬਾਰੇ ਵੀ ਕੀ ਇਹੀ ਬੰਦਿਆਂ ਨੇ ਕੀਤਾ, ਇਹ ਗੱਲ ਸਾਬਤ ਹੋਣੀ ਬਾਕੀ ਹੈ। ਬਿਲਕੁਲ ਕੀ ਇਹ ਸਾਰੇ ਬੰਦੇ ਸ਼ਾਮਲ ਸੀ, ਕੀ ਅਸਲ ਦੋਸ਼ੀ ਮਾਰੇ ਗਏ ਨੇ ਜਾਂ ਅਸਲ ਦੋਸ਼ੀ ਕਿਤੇ ਬਚਾ ਤਾਂ ਨਹੀਂ ਦਿੱਤੇ ਗਏ। ਅਸੀਂ ਦੇਖਿਆ ਆਸਿਫਾ ਕਾਂਡ ਵੇਲੇ ਸਾਰਾ ਮੁਲਕ ਲੜਿਆ ਬਿਲਕੁਲ ਜੀ, ਔਰ ਉਦੋਂ ਵੀ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਵੀ ਇਹ ਦੋਸ਼ੀ ਹੈ ਨਹੀਂ ਕਰਨ ਵਾਸਤੇ ਇੱਕ ਪੂਰਾ ਵੈਸਟਡ ਇੰਟਰਸਟ ਸ਼ਾਮਲ ਸੀ। ਬਿਲਕੁਲ ਜੀ, ਚਿੱਤਿਆਨੰਦ ਵਾਲੇ ਅਸੀਂ ਕੇਸ 'ਚ ਦੇਖ ਰਹੇ ਹਾਂ, ਅਨਾਓ ਵਾਲੇ ਕੇਸ 'ਚ ਦੇਖ ਰਹੇ ਹਾਂ। ਬਿਲਕੁਲ ਜੀ, ਅਸਲ ਦੋਸ਼ੀਆਂ ਨੂੰ, ਪਾਵਰਫੁਲ ਦੋਸ਼ੀਆਂ ਨੂੰ ਬਚਾਉਣ ਵਾਸਤੇ ਜਿਸ ਹੱਦ ਤੱਕ ਐਡਮਿਨਿਸਟ੍ਰੇਸ਼ਨਸ ਜਾਂਦੀਆਂ ਨੇ ਸਾਨੂੰ ਵਾਜਬ ਤੌਰ ਤੇ ਸ਼ੱਕ ਕਰਨਾ ਚਾਹੀਦਾ ਹੈ। ਇਹ ਗੱਲ ਹੁਣ ਹਮੇਸ਼ਾ ਵਾਸਤੇ ਮਿੱਟੀ 'ਚ ਦਬਣੀ ਨਹੀਂ ਚਾਹੀਦੀ ਵੀ ਸਾਡੀ ਬੇਟੀ ਪ੍ਰਿੰਕਿਆ ਰੈਡੀ ਹੈ ਜਿਹੜੀ, ਇਹਦੇ ਜਿਹੜੇ ਅਸਲ ਜਿਹੜੇ ਦੋਸ਼ੀ ਸੀ ਉਹ ਸਾਹਮਣੇ ਆਉਣ, ਉਹ ਸਾਬਤ ਹੋਣ, ਇਹ ਪ੍ਰੋਸੈਸ ਪੂਰੀ ਤਰ੍ਹਾਂ ਟਰਾਂਸਪੇਰੈਂਸੀ ਨਾਲ ਚੱਲੇ। ਔਰ ਦੂਸਰਾ, ਜਿਵੇਂ ਉਹਨਾਂ ਨੂੰ ਮਾਰ ਕੇ ਹਸ਼ਪ ਹੋ ਗਈ ਹੁਣ ਤਾਂ ਗੱਲ ਨੂੰ ਜਿੰਦਾ ਲੱਗ ਗਿਆ। ਬਿਲਕੁਲ ਜੀ ਬਿਲਕੁਲ, ਜਿਵੇਂ ਉਹਨਾਂ ਨੂੰ 3:30 ਵਜੇ ਤੁਸੀਂ ਸਵੇਰੇ ਲੈ ਕੇ ਜਾ ਰਹੇ ਹੋ, ਕੋਈ ਵੀ ਜਿਹੜਾ ਕ੍ਰਿਮੀਨਲ ਇਨਵੈਸਟੀਗੇਸ਼ਨ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਸਮਝ ਸਕਦਾ ਇਸ ਗੱਲ ਨੂੰ। ਤੁਸੀਂ ਕ੍ਰਾਈਮ ਸੀਨ ਤੇ ਜਾ ਕੇ ਜੇ ਆਪਾਂ ਆਮ ਬੰਦੇ ਨੇ ਸਮਝਣਾ ਹੋਵੇ ਰੀਕ੍ਰੀਏਟ ਕੀ ਕਰਨਾ ਹੁੰਦਾ ਹੈ, ਤੁਸੀਂ ਦੇਖਣਾ ਹੁੰਦਾ ਹੈ ਵੀ ਉੱਥੇ ਇਹਨਾਂ ਨੇ ਜਦੋਂ ਕੀਤਾ ਕਿਸੇ ਦਾ ਬਟੂਆ ਡਿੱਗ ਪਿਆ, ਪਰਸ ਡਿੱਗ ਪਿਆ, ਕੋਈ ਉੱਥੇ ਬਾਲ ਨੇ ਜਿਹੜੇ ਬਾਲ ਲੱਭਣਾ ਜਿਹੜਾ ਜਦੋਂ ਬਹੁਤ ਹੁੰਦਾ ਹੈ ਵੀ ਕੋਈ ਉੱਥੇ ਕਿਸੇ ਦੇ ਬਾਲ ਆ ਗਏ, ਕਿਸੇ ਦਾ ਹੋਰ ਆ ਗਿਆ, ਤੁਸੀਂ ਉਹ ਸਾਰੇ ਐਵੀਡੈਂਸ ਹੁੰਦੇ ਨੇ ਉਸ ਇਕੱਠੇ ਕਰਦੇ। ਤੁਹਾਨੂੰ 3:30 ਵਜੇ ਜਾ ਕੇ ਜੰਗਲ 'ਚ ਕੀ ਦੇਖਣਾ ਹੈ? ਬਿਲਕੁਲ, ਤੁਸੀਂ ਉੱਥੇ ਸਵੇਰੇ ਜਾ ਕੇ ਬਰੋਡ ਡੇ ਲੇਟ ਜਾਓਗੇ। ਔਰ ਦੂਸਰੀ ਗੱਲ, ਦੋਸ਼ੀਆਂ ਨੂੰ ਤੁਸੀਂ ਜਿਵੇਂ ਲੈ ਕੇ ਜਾਣਾ ਉਹਦਾ ਇੱਕ ਬਕਾਇਦਾ ਇੱਕ ਪ੍ਰੋਸੀਜਰ ਹੈ। ਉਹ ਐ ਨਹੀਂ ਹੈਗਾ ਵੀ ਆਪਾਂ ਇਹੋ ਜਿਹੇ ਹੀਨੀਅਸ ਕ੍ਰਾਈਮ ਦੇ ਦੋਸ਼ੀਆਂ ਨੂੰ ਆਪਾਂ ਇਸ ਤਰ੍ਹਾਂ ਹੀ ਲੈ ਗਏ ਤੇ ਹਾਂ ਜਾ ਕੇ। ਔਰ ਇਹ ਗੱਲ ਬੜੀ ਸ਼ੱਕੀ ਨਜ਼ਰ ਆਉਂਦੀ ਹੈ ਵੀ ਇਹ ਇੱਕ ਟਰੱਕ ਡਰਾਈਵਰ ਸੀਗਾ, ਦੂਜੇ ਉਹ ਪੈਟੀ ਕ੍ਰਿਮੀਨਲਸ ਹੋਣਗੇ ਵੱਧ ਤੋਂ ਵੱਧ, ਜਾਂ ਜਿਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਹੈ ਉਹ ਕੋਈ ਸਾਹਮਣੇ ਨਹੀਂ ਆਈ ਜੀ, ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕਰਤਾ, ਵੈਪਨ ਸਨੈਚ ਕਰ ਲਏ। ਇਹ ਸਾਰੀ ਜਿਵੇਂ ਕਿ ਸਟੋਰੀ ਕੋਈ ਬਲੀਵੇਬਲ ਸਟੋਰੀ ਬਿਲਕੁਲ ਨਹੀਂ ਹੈ। ਔਰ ਖਾਸ ਕਰਕੇ ਜਿਹੜੇ ਆਫੀਸਰ ਦਾ ਇਹ ਨਾਮ ਆ ਰਿਹਾ ਉਹਨਾਂ ਨੇ ਬਿਲਕੁਲ ਸਿਮਿਲਰ ਫੈਸ਼ਨ 'ਚ 2008 ਦੇ ਵਿੱਚ ਇੱਕ ਹੋਰ ਇਸੇ ਕਿਸਮ ਦਾ ਇੱਕ ਐਨਕਾਊਂਟਰ ਸੀਗਾ, ਉਹ ਵੀ ਉਹਨਾਂ ਦੇ ਨਾਲ ਜੁੜ ਕੇ ਚੱਲਦਾ ਹੈ। ਤਾਂ ਜਿਵੇਂ ਪੁਲਿਸ ਨੇ ਉਦੋਂ ਬਾਅਦ ਦੇ ਵਿੱਚ ਬੋਡੀਜ਼ ਨੇ ਜਿਹੜੀਆਂ ਮਤਲਬ ਤੁਹਾਨੂੰ ਇਹ ਵੀ ਗੱਲ ਮੈਂ ਇੱਥੇ ਦੱਸ ਦਿਆਂ ਕਿ ਜਦੋਂ ਵੀ ਐਨਕਾਊਂਟਰ ਹੁੰਦਾ ਕਸਟੋਡੀਅਲ ਡੈਥ, ਤਾਂ ਕਸਟੋਡੀਅਲ ਡੈਥ ਬਾਰੇ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਜੀ। ਉਹ ਗਾਈਡਲਾਈਨਸ ਬੰਬਈ ਦੇ ਵਿੱਚ 1995 ਤੋਂ 1997 ਦੇ ਵਿੱਚ ਜੀ 99 ਐਨਕਾਊਂਟਰ ਹੋਏ ਸੀ ਔਰ ਉਹਨਾਂ 'ਚ 135 ਬੰਦੇ ਮਾਰੇ ਸੀ ਪੁਲਿਸ ਨੇ ਜੀ। ਉਦੋਂ PUCL ਇੱਕ ਮਨੁੱਖੀ ਅਧਿਕਾਰ ਸੰਗਠਨ ਹੈ ਜੀ, ਉਹ PUCL ਵਰਸਸ ਸਟੇਟ ਆਫ ਮਹਾਰਾਸ਼ਟਰ ਜੀ ਦੇ ਵਿੱਚ ਸੁਪਰੀਮ ਕੋਰਟ ਨੇ ਗਾਈਡਲਾਈਨਸ ਕੀਤੀਆਂ ਸੀ ਵੀ ਜਿਹੜੀਆਂ ਇਹੋ ਜਿਹੀਆਂ ਮੌਤਾਂ ਨੇ ਵੀ ਤੁਸੀਂ ਇੰਨੇ ਥੋਕ 'ਚ ਬੰਦੇ ਮਾਰ ਰਹੇ ਹੋ, ਸਿਮਿਲਰ ਸਟੋਰੀਜ਼ ਲੈ ਕੇ, ਜਿਹਨੂੰ ਤੁਸੀਂ ਦੋਸ਼ੀ ਕਹਿਤਾ ਉਹਨੂੰ ਚੱਕ ਦਿੰਦੇ ਹੋ ਔਰ ਉਹਦੇ 'ਚ ਤੁਹਾਡੀਆਂ ਪੋਲੀਟੀਕਲ ਐਸਟੈਬਲਿਸ਼ਮੈਂਟ ਆਪਣੇ ਓਪੋਨੈਂਟ ਨੂੰ ਵੀ ਚੁਕਾ ਦਿੰਦੀ ਹੈ ਵੀ ਇਹ ਨਹੀਂ ਚੱਲ ਸਕਦਾ, ਤੁਸੀਂ ਇਸ ਤੇ FIR ਕੱਟੋ ਜੀ।
FIR ਕੱਟੋ, ਜੁਡੀਸ਼ੀਅਲ ਇਨਕੁਆਇਰੀ ਕਰੋ ਵੀ ਇਹ ਸਾਰਾ ਕੁਝ ਵਾਪਰਿਆ ਕਿਵੇਂ। ਜੀ ਜੇ ਇਹ ਮੰਨ ਵੀ ਲਈਏ ਪੁਲਿਸ ਦੀ ਸਟੋਰੀ ਨੂੰ, ਤਾਂ ਪੁਲਿਸ ਇਸ ਦਾ ਜਵਾਬ ਦੇਵੇ ਵੀ ਉਹਨੇ ਕੀ ਬੰਦੋਬਸਤ ਕੀਤੇ, ਵੀ ਹੈਂਡਕਫ ਕਿਉਂ ਨਹੀਂ ਕੀਤਾ ਬੰਦਿਆਂ ਨੂੰ ਜਿਹੜੇ ਦੋਸ਼ੀ ਸੀ, ਉਹਨਾਂ ਨੂੰ ਕਿਸੇ ਤਰੀਕੇ ਨਾਲ ਬੰਨ੍ਹ ਕੇ ਲੈ ਜਾਂਦੀ, ਤਾਂ ਉਹਦੀ ਉਲੰਘਣਾ ਤਾਂ ਲਾਜ਼ਮੀ ਹੋਈ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਦੂਜੀ ਗੱਲ ਇਨਕੁਆਇਰੀ ਨਾਲ ਸਟੈਬਲਿਸ਼ ਹੋ ਸਕਦੀ ਹੈ। ਤਾਂ ਇਸ ਕਰਕੇ ਇੱਕ ਇਹ ਮੰਗ ਬਣਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ, ਵੀ ਇੱਕ ਤਾਂ ਪ੍ਰਿੰਕਾ ਰੈਡੀ ਦੇ ਅਸਲ ਦੋਸ਼ੀ ਟਰਾਂਸਪੇਰੈਂਸੀ ਨਾਲ ਸਾਬਤ ਕਰੇ ਹੁਣ ਤਾਂ ਹੋਰ ਵੀ ਜ਼ਿਆਦਾ ਲੋੜ ਹੈ ਜੀ। ਸੈਕੰਡਲੀ ਜਿਹੜੀ ਇਹ ਜਿਸ ਹਿਸਾਬ ਨਾਲ ਇਹ ਮਤਲਬ ਬੰਦੇ ਜਿਹੜੇ ਸੀਗੇ ਦੋਸ਼ੀ ਨੇ ਮਾਰੇ ਗਏ ਨੇ ਜੀ, ਔਰ ਉਹਨਾਂ ਜਿਹੜੇ ਸਰਕਮਸਟੈਂਸਿਸ ਦੇ ਵਿੱਚ ਜਿਨ੍ਹਾਂ ਨੇ ਮਾਰਿਆ ਉਹ ਸੈਪਰੇਟ ਮੈਟਰ ਆ, ਉਹ ਰਿਲੇਟ ਨਹੀਂ ਕਰਨਾ ਚਾਹੀਦਾ ਜੀ। ਮਤਲਬ ਦੋ ਅਲੱਗ-ਅਲੱਗ ਚੀਜ਼ਾਂ ਵਾਪਰੀਆਂ, ਇੱਕ ਦੋਸ਼ੀ ਫੜੇ ਗਏ ਸੀਗੇ ਉਹਨਾਂ ਦੀ ਪ੍ਰਕਿਰਿਆ ਸੀ, ਇਹਨੂੰ ਜਿਵੇਂ ਜੋੜਿਆ ਜਾ ਰਿਹਾ ਇਹ ਜੁੜਦੀਆਂ ਨਹੀਂ ਗੱਲਾਂ। ਇੱਕ ਜਿਹੜੀ ਕਸਟੋਡੀਅਲ ਹਰਾਸਤੀ ਮੌਤ ਹੋਈ ਹੈ, ਹਰਾਸਤੀ ਮੌਤ ਹੈ ਜਿਹੜੀ, ਇਹ ਤਾਂ ਹੁਣ ਇੱਥੇ 92 ਰੇਪ ਰੋਜ਼ ਰਿਪੋਰਟ ਹੁੰਦੇ ਨੇ। ਬਿਲਕੁਲ ਜੀ ਬਿਲਕੁਲ, 92 ਤਾਂ ਰੋਜ਼ ਦੀ ਰਿਪੋਰਟ ਹੈ, ਵਾਪਰਦੇ ਜ਼ਿਆਦੇ ਨੇ। ਬਿਲਕੁਲ ਜੀ, ਜਿਹੜੇ ਮੈਂ ਇੰਸਟੀਟਿਊਸ਼ਨਲ ਰੇਪ ਕਹੇ ਨੇ, ਜੇ ਤੁਸੀਂ ਸਾਰੇ ਸ਼ਾਮਲ ਕਰ ਲਓ ਫਿਰ ਤਾਂ ਇਹ ਕਹਾਣੀ ਬਹੁਤ ਵੱਡੀ ਭਿਆਨਕ ਜਿਨਸੀ ਹਿੰਸਾ ਸ਼ਾਮਲ ਹੈ। ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਗੱਲ ਆ ਰਹੀ ਹੈ ਕਿ ਕੁਝ ਦਿਨ ਪਹਿਲਾਂ ਜਿਹੜੀ ਇੱਕ ਟਵੀਟ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ। ਟਵੀਟ ਦੇ ਵਿੱਚ ਜਿਹੜਾ ਇੰਸੀਡੈਂਟ ਇਹ ਵਾਪਰਿਆ, ਜਿਹੜਾ ਐਨਕਾਊਂਟਰ ਦਾ ਇੰਸੀਡੈਂਟ ਵਾਪਰਿਆ, ਇਸ ਇੰਸੀਡੈਂਟ ਨੂੰ ਉਸ ਟਵੀਟ ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ। ਉਸ ਟਵੀਟ ਦੇ ਵਿੱਚ ਇੱਕ ਲਿਖਿਆ ਜਾਂਦਾ ਇਸ ਚੀਜ਼ ਸਾਰੀ ਕਹਾਣੀ ਬਾਰੇ। 2 ਦਿਨ ਪਹਿਲਾਂ, ਐਨਕਾਊਂਟਰ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ। ਤੇ ਫਿਰ ਉਸ ਤੋਂ ਬਾਅਦ ਜਦੋਂ ਐਨਕਾਊਂਟਰ ਹੋ ਜਾਂਦਾ ਤਾਂ ਉਹ ਟਵੀਟ ਹੈ ਜਿਹੜੀ ਟਵਿੱਟਰ ਦੇ ਉੱਤੋਂ ਰਿਮੂਵ ਕਰ ਦਿੱਤੀ ਜਾਂਦੀ ਹੈ। ਤੇ ਉਹ ਸਾਰਾ ਇਹ ਕਿਤੇ ਨਾ ਕਿਤੇ ਕੋਈ ਇੰਟਰਲੇਟ ਤਾਂ ਨਹੀਂ ਇਹਨੂੰ ਕੀਤਾ ਜਾਂਦਾ, ਜਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ, ਇਸ ਤਰ੍ਹਾਂ ਕਹਾਣੀ ਹੈ ਕਿ ਜਿਹੜੀਆਂ ਵੀ ਹਰਾਸਤੀ ਮੌਤਾਂ ਹੁੰਦੀਆਂ ਨੇ ਜੀ, ਬਹੁਤ ਵੱਡੀ ਪੱਧਰ ਤੇ ਹੁੰਦੀਆਂ ਨੇ ਜੀ। ਕਸਟੋਡੀਅਲ ਡੈਥ ਪਿੱਛੇ ਜੀ ਫਰੀਦਕੋਟ ਦੇ ਅੰਦਰ ਜਸਪਾਲ ਸਿੰਘ ਨਾਂ ਦਾ ਨੌਜਵਾਨ ਸੀਗਾ, ਬਿਲਕੁਲ ਜੀ ਬਿਲਕੁਲ, ਉਸ ਦੀ ਯਾਨੀ ਕਿ ਹਰਾਸਤੀ ਮੌਤ ਦੇ ਉੱਤੇ ਕਾਫੀ ਉਰੇ ਉਹ ਚੱਲਿਆ ਸੀ ਜੀ। ਤਾਂ ਉਹਦੇ ਵਿੱਚ ਸਾਡੀ ਪੁਲਿਸ ਬਹੁਤ ਫਨੀ ਸਟੋਰੀਜ਼ ਦੇ ਨਾਲ ਆਉਂਦੀ ਹੈ ਜੀ। ਇਹ ਕੋਈ ਪਹਿਲਾ ਮਸਲਾ ਨਹੀਂ ਹੈ ਜੀ। ਜਿਹੜੀ ਸਾਡੀ ਐਕਚੁਅਲ ਜਿਹੜੀ ਪੁਲਿਸ ਹੈ ਉਹ ਕॉलोनियल ਜਿਹੜੀ ਉਹਦੀ ਟ੍ਰੇਨਿੰਗ ਹੈ ਹਜੇ ਉੱਥੇ ਹੀ ਖੜੀ ਹੈ। ਉਹਦੇ ਕੋਲੇ ਕੀ ਹੈ ਕਿ ਜਦੋਂ ਕੋਈ ਜੁਰਮ ਵਾਪਰ ਗਿਆ, ਜਿੰਨੇ ਬੰਦੇ ਨੇ ਆਲੇ ਦੁਆਲੇ ਹਰੇਕ ਨੂੰ ਢਾਹ ਕੇ ਕੁੱਟੀ ਚੱਲੋ, ਜਿਹੜਾ ਮੰਨ ਗਿਆ ਜਿਹਨੂੰ ਫਸਾਉਣਾ ਉਹਦੇ ਵਿੱਚ ਜਿਹੜਾ ਐਵੀਡੈਂਸ ਹੈ ਪ੍ਰੈਕਟੀਕਲੀ ਉਹਦਾ ਬਾਅਦ ਚ ਕ੍ਰੀਏਟ ਹੁੰਦਾ ਹੈ ਜੀ। ਕਨਫੈਸ਼ਨ, ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਕਰਾ ਕੇ ਦੋ ਚਾਰ ਟੈਂਪਲੇਟਸ ਨੇ ਉਹਦੇ ਮੁਤਾਬਕ ਤੈਅ ਹੁੰਦਾ ਹੈ ਜੀ। ਮਤਲਬ ਸਾਇੰਟੀਫਿਕ ਜਿੱਥੇ ਹੁਣ ਸਾਰੀ ਦੁਨੀਆ ਦੇ ਵਿੱਚ ਜਿਵੇਂ ਕ੍ਰਾਈਮ ਇਨਵੈਸਟੀਗੇਸ਼ਨ ਚੱਲ ਰਹੀ ਉਹ ਨਹੀਂ ਹੁੰਦੀ। ਤਾਂ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹਨਾਂ ਨੇ ਕੀਤਾ ਵੀ, ਪਹਿਲਾਂ ਉਹ ਫਿਲਮ ਦੇ ਪ੍ਰੋਡਿਊਸਰ ਸੀ ਜਿਨ੍ਹਾਂ ਨੇ ਐਗਜ਼ੈਕਟਲੀ ਜਿਵੇਂ ਵਾਪਰਿਆ ਇਹੀ ਸੁਜੈਸ਼ਨ ਦਿੱਤੀ ਸੀ ਕਿ ਤੁਸੀਂ ਇਸ ਹਿਸਾਬ ਨਾਲ ਕਰੋ। ਤਾਂ ਪੁਲਿਸ ਜਿੰਨੀਆਂ ਕਸਟੋਡੀਅਲ ਪਹਿਲਾਂ ਇਹਨਾਂ ਨੇ 17 ਆਦੀਵਾਸੀ ਮਾਰੇ ਨੇ ਮਾਓਇਸਟ ਕਹਿ ਕੇ, ਜਿਹੜੇ ਹੁਣ ਸਾਬਤ ਹੋਏ ਨੇ ਵੀ ਸਧਾਰਨ ਬੱਚੇ ਵੀ ਉਹਦੇ ਚ ਮਾਰਦੇ ਸੀ ਜੀ। ਤਾਂ ਇਹੋ ਜਿਹੀਆਂ ਜੋ ਫਿਲਮ ਪਟਕਥਾਵਾਂ ਨੇ ਜਾਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ, ਇਹ ਸਟੋਰੀਆਂ ਇਸੇ ਤਰੀਕੇ ਨਾਲ ਮੈਨੂਫੈਕਚਰ ਹੁੰਦੀਆਂ ਨੇ ਔਰ ਉਹ ਇਸੇ ਤਰੀਕੇ ਨਾਲ ਵਾਪਰਦੀਆਂ ਨੇ, ਔਰ ਉਦੋਂ ਬਾਅਦ ਜੋ ਟੈਂਪਲੇਟ ਹਟਾ ਲਈ ਗਈ ਹੈ। ਤਾਂ ਲਗਭਗ ਇਹ ਗੱਲ ਤਾਂ ਸਭ ਨੂੰ ਜ਼ਾਹਰ ਹੈ, ਮੁਲਕ ਇਹ ਮੰਨ ਕੇ ਚੱਲ ਰਿਹਾ ਹੈ ਵੀ ਇਹ ਐਨਕਾਊਂਟਰ ਹੈ ਜਿਹੜਾ ਉਹ ਇਹੀ ਇੰਪ੍ਰੈਸ਼ਨ ਲਿਆ ਜਾ ਰਿਹਾ ਵੀ ਇਹ ਫਾਲਸ ਹੈ। ਲੋਕ ਜੋ ਕਰ ਰਹੇ ਨੇ ਇਸ ਨੂੰ ਨਹੀਂ ਡਿਸਪਿਊਟ ਕੋਈ ਕਰ ਰਿਹਾ ਵੀ ਇਹ ਫਾਲਸ ਹੈ ਕਿ ਰੀਅਲ ਹੈ ਜੀ। ਲੋਕ ਕਹਿ ਰਹੇ ਨੇ ਵੀ ਇਹ ਫਾਲਸ ਐਨਕਾਊਂਟਰ ਸਹੀ ਹੈ। ਬਿਲਕੁਲ ਜੀ ਬਿਲਕੁਲ। ਮਾੜੀ ਜਿਹੜੀ ਗੱਲ ਹੈ, ਇਹ ਮਾੜੀ ਗੱਲ ਔਰ ਖਤਰਨਾਕ ਗੱਲ ਇਸ ਗੱਲ ਕਰਕੇ ਹੈ ਕਿਉਂਕਿ ਜਿਹੜੇ ਲੋਕਾਂ ਦਾ ਜਿਨ੍ਹਾਂ ਦੀ ਪਹੁੰਚ ਨਹੀਂ ਹੈ, ਜਿਨ੍ਹਾਂ ਦਾ ਡੇ ਟੂ ਡੇ ਬੇਸਿਸ ਤੇ ਸੁਰੱਖਿਆ ਦਸਤਿਆਂ ਨਾਲ ਵਾਹ ਪੈਂਦਾ ਹੈ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦਾ ਲੇਡੀਜ਼ ਦੀ ਸੁਰੱਖਿਆ ਪ੍ਰਤੀ ਕਿੰਨੀ ਕੁ ਸੰਵੇਦਨਾ ਹੈ। ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿਤੇ ਨਾ ਕਿਤੇ, ਸਾਡੀ ਨਿਆਂਪਾਲਿਕਾ ਤੇ ਸਵਾਲ ਖੜਾ ਹੁੰਦਾ, ਜਿਹੜਾ ਲੋਕਾਂ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜਾ ਐਨਕਾਊਂਟਰ ਆ ਜਾਇਜ਼ ਕਰਾਰ ਦਿੱਤਾ ਜਾ ਰਿਹਾ, ਉੱਥੇ ਹੀ ਲੋਕਾਂ ਵੱਲੋਂ ਇੱਕ ਤਰਕ ਦਿੱਤਾ ਜਾਂਦਾ ਹੈ ਕਿ ਸਾਡੀ ਜਿਹੜੀ ਨਿਆਂਪਾਲਿਕਾ ਹੈ ਉਹਦਾ ਜਿਹੜਾ ਪ੍ਰੋਸੀਜਰ ਆ ਬਹੁਤ ਲੰਬੇ ਚੱਲਦੇ ਹੈ। ਜਿਹੜੇ ਦੋਸ਼ੀਆਂ ਨੂੰ ਅੱਜ ਵੀ, ਜਿਹੜੇ ਆਪਾਂ ਜੇ ਦੋਸ਼ੀਆਂ ਦੀ ਗੱਲ ਕਰੀਏ, ਜਿੰਨੇ ਵੀ ਪਿੱਛੇ ਮਰਡਰ ਹੋਏ ਹੈ, ਜਿਹੜੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਏ ਆ, ਲੋਕਾਂ ਵੱਲੋਂ ਬਹੁਤ ਪ੍ਰੋਟੈਸਟ ਕੀਤੇ ਗਏ ਉਹਨਾਂ ਵਾਸਤੇ, ਉਹ ਇਨਸਾਫ ਦਿਵਾਉਣ ਵਾਸਤੇ ਵੱਡੀਆਂ ਜਿਹੜੀਆਂ ਸੰਸਥਾਵਾਂ ਅੱਗੇ ਆਈਆਂ ਉੱਠ ਕੇ, ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਿਆਂਤੰਤਰ ਤੇ ਵੀ ਜਿਹੜਾ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜੀ ਨਿਆਂਕ ਸਾਡੀ ਪ੍ਰਣਾਲੀ ਆ ਉਹ ਬਹੁਤ ਢਿੱਲੇ ਤਰੀਕੇ ਨਾਲ ਕੰਮ ਕਰਦੀ ਹੈ, ਜਿਹਦੇ ਕਰਕੇ ਇਸ ਐਨਕਾਊਂਟਰ ਨੂੰ ਇਹ ਸਜ਼ਾ ਦੇਣ ਨੂੰ ਜਾਇਜ਼ ਠਹਿਰਾਇਆ ਹੈ। ਦੇਖੋ, ਤੁਹਾਡੇ ਸ਼ਾਇਦ ਯਾਦ ਹੋਵੇ ਕਿ ਪਿੱਛੇ ਜੇ ਇੱਕ ਬਹੁਤ ਵਰਡਿਕਟ ਆਇਆ, ਅਯੋਧਿਆ ਕੇਸ ਵਰਡਿਕਟ ਆਇਆ। ਹਾਂਜੀ, ਉਹ ਸਾਡਾ ਜਿਹੜਾ ਵਰਡਿਕਟ ਸੀਗਾ, ਸਾਡੇ ਬਹੁਤ ਜਿਹੜੇ ਸਾਡੇ CJI ਸੀਗੇ ਗੋਗੋਈ ਸਾਹਿਬ, ਉਹਨਾਂ ਦੇ ਉਸ 'ਚ ਹੋਇਆ ਜੀ। ਤਾਂ ਉਦੋਂ ਪਹਿਲਾਂ ਇੱਕ ਐਪੀਸੋਡ ਵਾਪਰਿਆ, ਉਹਦੇ 'ਚ ਇਹ ਹੋਇਆ ਕਿ ਜਿਹੜੀ ਇੱਕ ਕਲਾਸ 4 EMPLOYEE ਸੀ ਜੀ, ਉਸਨੇ CJI ਦੇ ਉੱਤੇ ਸੈਕਸੁਅਲ ਮਿਸਕੰਡਕਟ ਦੀ ਕੰਪਲੇਂਟ ਕੀਤੀ ਜੀ, ਔਰ ਉਹ ਚਰਚਾ 'ਚ ਵੀ ਰਹੀ ਜੀ। ਔਰ ਸੈਕਸੁਅਲ ਮਿਸਕੰਡਕਟ ਬਾਰੇ ਜੋ ਨਿਰਦੇਸ਼
ਸਾਡਾ ਨਿਆਂ ਜੋ ਸਿੱਖਿਆਵਾਂ ਹੋਰ ਮਹਿਕਮਿਆਂ ਨੂੰ ਦਿੰਦਾ ਹੈ ਜੀ ਵੀ ਇਸ ਕਿਸਮ ਦਾ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ, ਉਹ ਉੱਚਤਮ ਜਿਹੜੇ ਅਦਾਰੇ ਨੇ ਉੱਥੇ ਉਹਦਾ ਕੋਈ ਬੰਦੋਬਸਤ ਹੀ ਹੈ ਨਹੀਂ ਜੀ। ਜਦੋਂ ਸਭ ਤੋਂ ਸੁਪਰੀਮ ਅਦਾਰੇ ਤੇ ਉਹ ਚੀਜ਼ ਆ ਗਈ, ਉਹ ਐਲੀਗੇਸ਼ਨ ਝੂਠਾ ਸੀ ਸੱਚਾ ਸੀ, ਇਹ ਬਾਅਦ ਦੀ ਗੱਲ ਹੈ ਜੀ। ਅੱਛਾ, ਉਹ ਐਲੀਗੇਸ਼ਨ ਜੇ ਕਿਸੇ ਨੇ ਲਾਇਆ ਜਿਸ ਹਿਸਾਬ ਨਾਲ ਹੋਰ ਥਾਵਾਂ ਤੇ ਪੜਤਾਲ ਸੁਪਰੀਮ ਕੋਰਟ ਨੂੰ ਤਾਂ ਕਲੀਨ ਆਉਣਾ ਚਾਹੀਦਾ ਸੀ ਜੀ, ਉਹ ਤਾਂ ਇਸ ਦਾ ਪੂਰਾ ਪ੍ਰੋਸੈਸ ਲਾ ਕੇ ਇਸ ਨੂੰ ਕਲੀਅਰ ਕਰਦੀ, ਪਰ ਉੱਥੇ ਉਹਨੇ ਜੋ ਗਾਈਡਲਾਈਨਸ ਨੇ ਵਰਕ ਪਲੇਸ ਤੇ ਸੈਕਸੁਅਲ ਉਸ ਦੀਆਂ ਉਹਦੀ ਉਲੰਘਣਾ ਕਰਕੇ ਉਹ ਮਿੱਟੀ 'ਚ ਦਬ ਗਈਆਂ, ਔਰ ਉਦੋਂ ਬਾਅਦ ਸਟਰੇਂਜ ਫੈਸਲੇ ਆਏ ਨੇ ਜਿਹੜੇ ਪ੍ਰੋ ਐਸਟੈਬਲਿਸ਼ਮੈਂਟ ਨੇ। ਤਾਂ ਅਸੀਂ ਝਾਕ ਕਿਤੋਂ ਰੱਖੀਏ? ਜੋ ਨਿਆਂਪਾਲਕ ਹੈ, ਦੇਖੋ ਗੱਲ ਇੱਥੇ ਫੇਰ ਆ ਜਾਂਦੀ ਹੈ, ਜਿੱਥੇ ਸਜ਼ਾ ਵੀ ਹੁੰਦੀ ਹੈ ਰੇਪ 'ਚ, ਫਾਂਸੀਆਂ ਵੀ ਹੁੰਦੀਆਂ, ਬਿਲਕੁਲ। ਤੁਸੀਂ ਜੇਲ੍ਹਾਂ ਦੇ ਵਿੱਚ ਨਜ਼ਰ ਮਾਰ ਲਓ, ਉਹ ਸਾਰੇ ਪੈਟੀ ਕ੍ਰਿਮੀਨਲ ਹੁੰਦੇ ਨੇ। ਜਿਹੜੇ ਰੇਪਿਸਟ ਨੂੰ ਫਾਂਸੀਆਂ ਹੋਣਗੀਆਂ ਉਹ ਪੈਟੀ ਕ੍ਰਿਮੀਨਲਸ ਹੋਣੀਆਂ ਚਾਹੀਦੀਆਂ ਨੇ, ਮੈਨੂੰ ਉਸ ਤੇ ਕੋਈ ਉਹ ਨਹੀਂ ਹੈ ਜੀ। ਪਰ ਜਿਹੜੇ ਵੱਡੇ ਹੀਨੀਅਸ ਕ੍ਰਾਈਮ ਦੇ ਪੈਪਰੇਟਰ ਨੇ ਉਹ ਤਾਂ ਨਿਆਂਪਾਲਿਕਾ ਦੇ ਉਹਨਾਂ ਦਾ ਨਿਆਂ ਕੁਛ ਨਹੀਂ ਕਹਿੰਦਾ। ਐਨਕਾਊਂਟਰ ਇਹਨਾਂ ਦਾ ਤਾਂ ਬਣ ਗਿਆ। ਜੋ ਜੇ ਆਪਾਂ 84 ਦੀ ਗੱਲ ਕਰੀਏ, ਦਿੱਲੀ ਵਿੱਚ ਜਿਹੜੇ ਮਾਰੇ ਗਏ ਸੀ ਉਹਨਾਂ ਦਾ ਜ਼ਿਕਰ ਤਾਂ ਆਉਂਦਾ, ਪਰ ਉਹਨੂੰ ਬਹੁਤ ਵੱਡੀ ਪੱਧਰ ਤੇ ਰੇਪ ਹੋਈ ਸੀ, ਸੈਕਸੁਅਲ ਅਸੌਲਟ ਹੋਇਆ ਸੀ, ਬਹੁਤ ਉਹ ਕਿੱਥੇ, ਉਹ ਮੁਕੱਦਮੇ ਕਿੱਥੇ ਨੇ, ਉਹ FIRs ਕਿੱਥੇ ਨੇ, ਉਹਨਾਂ ਦੇ ਦੋਸ਼ੀ ਕਿੱਥੇ ਨੇ, ਉਹ ਪ੍ਰਕਿਰਿਆ ਕਿੱਥੇ ਹੈ? ਬਿਲਕੁਲ ਕੋਈ ਹੈ ਉਹ ਕਿਸੇ ਮੈਮਰੀ 'ਚ, ਕਿਸੇ ਚਰਚਾ 'ਚ ਹੈ? ਬਿਲਕੁਲ। ਔਰ ਉਹ ਸੁਪਰੀਮ ਕੋਰਟ ਉੱਥੇ ਬੈਠੀ ਸੀ, ਹਾਈ ਕੋਰਟ ਉੱਥੇ ਬੈਠੀ ਸੀ। ਜਿਹੜੇ ਮੈਂ ਤੁਹਾਨੂੰ ਦੱਸਦਾ 2013 ਦੇ ਵਿੱਚ 2 ਸੋਲਜਰਸ ਨੇ, ਮਿਜ਼ੋਰਮ ਦਾ ਕੇਸ ਹੈ ਇਹ, ਸੁਪਰੀਮ ਕੋਰਟ ਦਾ ਕੇਸ ਹੈ ਇਹ ਜੀ। ਉਹਦੇ ਵਿੱਚ ਉਹ ਗਏ ਔਰ ਜਾ ਕੇ ਇੱਕ 13 ਸਾਲ ਦੀ ਬੱਚੀ ਸੀ, ਉਹਨਾਂ ਨੇ ਰੇਪ ਕੀਤਾ, ਔਰ ਉਸ ਤੋਂ ਬਾਅਦ ਉਹ ਲੜਕੀ ਨੇ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਿਆ, ਸ਼ੀ ਕਮਿਟਡ ਸੁਸਾਈਡ। ਉਦੋਂ ਬਾਅਦ FIR ਦਾ ਚੁਕਾਉਣ ਦਾ ਮਸਲਾ ਆ ਗਿਆ, ਕਿਉਂਕਿ ਉੱਥੇ ਆਰਮਡ AFSPA ਜਿਹੜਾ ਪ੍ਰੋਟੈਕਸ਼ਨ ਦਿੰਦਾ ਜੀ, ਉੱਥੇ ਕੇਸ ਨਹੀਂ ਦਰਜ ਹੁੰਦਾ, ਉਹ ਲਾਗੂ ਹੋ ਗਿਆ। ਔਰ ਉਸ ਤੋਂ ਬਾਅਦ ਚੱਲਦੀ ਹੋਈ ਸਾਰੀ ਵੀ FIR ਕਟਾਉਣ ਵਾਸਤੇ ਜਿਹੜੀ ਇਹ ਸਾਰੀ ਚੀਜ਼ ਸੀ, ਚੱਲਦੀ ਸੁਪਰੀਮ ਕੋਰਟ 'ਚ ਆਈ। ਸੁਪਰੀਮ ਕੋਰਟ ਦੀ ਜੱਜਿਸ ਦਾ ਇੱਕ ਕਮੈਂਟ ਸੀਗਾ ਵੀ ਤੁਸੀਂ ਮਿਲ ਕੇ ਚੱਲ ਰਹੇ ਹੋ, ਵੀ ਇੱਕ 13 ਸਾਲ ਦੀ ਕੁੜੀ ਆ, ਉਹਦੇ ਨਾਲ ਰੇਪ ਕੀਤਾ, ਉਹ ਕੋਈ ਇੰਸਰਜੈਂਟ ਨਹੀਂ ਹੈ, ਉਹ ਘਰੇ ਆਪਦਾ ਇੱਕ ਕੰਮ ਕਰ ਰਹੀ ਹੈ, ਉਹਦੇ ਨਾਲ ਬਾਲੀ ਨਾਲ ਰੇਪ ਹੋਇਆ, ਔਰ ਤੁਸੀਂ ਸਾਰੀ ਸਟੇਟੇ ਪਲੀ ਲੈ ਰਹੇ ਹੋ ਵੀ ਇਹਨਾਂ ਨੂੰ ਇੰਪਿਊਨਿਟੀ ਹੋਣੀ ਚਾਹੀਦੀ ਹੈ ਜੀ। ਹੁਣ ਹਰੇਕ ਕੋਈ ਸੁਪਰੀਮ ਕੋਰਟ ਨਹੀਂ ਜਾਂਦਾ। ਬਿਲਕੁਲ। ਤਾਂ ਜਿੱਥੇ ਇੰਸਟੀਟਿਊਸ਼ਨਲ ਕਸਟੋਡੀਅਲ ਡੈਥਸ ਨੇ, ਕਸਟੋਡੀਅਲ ਟਾਰਚਰਸ ਨੇ, ਇੰਸਟੀਟਿਊਸ਼ਨਲ ਰੇਪਸ ਨੇ, ਉੱਥੇ ਤਾਂ ਕੋਈ ਮਿਸਾਲ ਹੀ ਨਹੀਂ ਹੈ ਕਿ ਅਸੀਂ ਇਨਸਾਫ ਮਿਲਿਆ ਹੋਵੇ। ਤਾਂ ਇਸ ਕਰਕੇ ਨਿਆਂਪਾਲਿਕਾ ਤੋਂ ਲੋਕਾਂ ਦੀ ਜਿਹੜਾ ਗੁੱਸਾ ਹੈ ਉਹ ਬਿਲਕੁਲ ਵਾਜਬ ਹੈ ਜੀ। ਲੋਕਾਂ ਦਾ ਗੁੱਸਾ ਵਾਜਬ ਹੈ, ਪਰ ਗੁੱਸਾ ਆਪਣੇ ਆਪ ਦੇ ਵਿੱਚ ਚੀਜ਼ ਨਹੀਂ, ਇਹ ਗਾਹਾਂ ਹੱਲ ਕੀ ਪਕੜੇ। ਬਿਲਕੁਲ। ਇਹ ਸਮਝਾਉਣਾ, ਇਸ ਡਿਬੇਟ ਨੂੰ ਪ੍ਰੋਪਰ ਤਰੀਕੇ ਨਾਲ ਲੈ ਕੇ ਜਾਣਾ, ਇਹ ਮੇਰੇ ਖਿਆਲ ਦੇ ਵਿੱਚ ਸਾਡਾ ਕੰਮ ਬਣਦਾ। ਨਿਆਂਪਾਲਿਕਾ ਦਾ ਜੋ ਰੋਲ ਆ ਰਿਹਾ ਹੈ, ਉਹ ਨਿਆਂਪਾਲਿਕਾ ਕੀ ਰਾਹ ਦਰਸਾਊਗੀ ਜਦੋਂ ਉੱਥੇ ਕੋਈ ਚੀਜ਼ਾਂ ਵਾਪਰਦੀਆਂ ਨੇ, ਉਹ ਨਿਆਂਪਾਲਿਕਾ ਉੱਥੇ ਤਾਂ ਹੈਲਪਲੈਸ ਨਜ਼ਰ ਆਉਂਦੀ ਹੈ। ਜਿਹੜਾ ਐਨਕਾਊਂਟਰ ਹੋਇਆ, ਇਸ ਐਨਕਾਊਂਟਰ ਦੇ ਕੇਸ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜਾ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਹੋ ਸਕਦੀ ਅਗਰ ਇਹ ਫੇਕ ਪਾਇਆ ਜਾਵੇ? ਕਿਉਂਕਿ ਹਾਲੇ ਤੱਕ ਆਪਾਂ ਇਹਨੂੰ ਫੇਕ ਜਾਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ, ਬਟ ਅਗਰ ਇਹ ਫੇਕ ਪਾਇਆ ਜਾਂਦਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਹੋ ਸਕਦੀ? ਦੇਖੋ, ਜੇ ਤਾਂ ਕਾਨੂੰਨ ਸੱਚੀ ਮੁੱਚੀ ਆਪਣਾ ਰਸਤਾ ਅਖਤਿਆਰ ਕਰੇ ਜੀ, ਫਿਰ ਤਾਂ ਇਹ ਹੈ ਕਿ ਇਸ ਤੇ FIR ਉਹਨਾਂ ਨੇ ਕੱਟੀ ਹੈ, ਪਰ ਉਹ FIR ਦੇ ਵਿੱਚ ਪੁਲਿਸ ਨੇ ਜੋ ਵਰਸ਼ਨ ਦਿੱਤਾ ਹੈ ਉਹ ਇਹ ਦਿੱਤਾ ਹੈ ਕਿ ਦੋਸ਼ੀਆਂ ਨੇ ਸਾਡੇ ਤੇ ਹਮਲਾ ਕਰਤਾ, ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਆਪਣੀ ਕਹਾਣੀ ਲਈ ਜੀ, ਔਰ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ, ਔਰ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ, ਔਰ ਪ੍ਰੋਟੋਕਾਲ ਸਵੇਰੇ ਕਿ ਇਹ ਸਾਰੇ ਜੋ, ਕਿਉਂਕਿ ਇਹ 'ਚ ਸਰਕਮਸਟੈਂਸ਼ੀਅਲ ਐਵੀਡੈਂਸ ਹੋਏਗਾ, ਡਾਇਰੈਕਟ ਐਵੀਡੈਂਸ ਕੋਈ ਨਹੀਂ ਹੋਏਗਾ। ਜਿਹੜੇ ਪੁਲਿਸ ਮੁਲਾਜ਼ਮ ਉੱਥੇ ਗਏ ਨੇ, ਇਸ ਦਾ ਗਵਾਹ ਕੋਈ ਨਹੀਂ ਹੋਣਾ ਜੀ। ਇਸ ਦੇ ਵਿੱਚ ਜੋ ਸਾਰੀ ਪੁਲਿਸ ਪਾਰਟੀ ਗਈ ਹੈ, ਇਹਦਾ ਕੋਈ ਸਰਕਮਸਟੈਂਸ਼ੀਅਲ ਐਵੀਡੈਂਸ ਹੀ ਡਿਸਾਈਡ ਹੋਣੀ ਹੈ ਜੀ। ਤਾਂ ਉੱਥੇ ਇੱਕ ਕਿਸੇ ਅੱਜ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਹੈ ਕਿ ਜਿਹੜੇ ਬੰਦੇ ਮਾਰੇ ਗਏ ਨੇ, ਇਹਦੀ ਪ੍ਰੋਪਰ ਇਸ ਗੱਲ ਦੀ ਇਨਕੁਆਇਰੀ ਹੋਵੇ ਤੇ ਔਰ ਮੁਆਵਜ਼ੇ ਵਗੈਰਾ ਦੀ ਉਸ 'ਚ ਗੱਲ ਕਹੀ ਗਈ ਹੈ। ਤਾਂ ਲੀਗਲ ਆਪਸ਼ਨਸ ਤਾਂ ਹੈਗੀਆਂ ਜੀ, ਪਰ ਪੁਆਇੰਟ ਲੀਗਲ ਆਪਸ਼ਨਸ ਦਾ ਨਹੀਂ ਹੈ। ਪੁਆਇੰਟ ਇਹ ਹੈ ਕਿ ਜਿਸ ਵੱਡੀ ਪੱਧਰ ਤੇ ਉਹਨਾਂ ਨੇ, ਮੀਡੀਆ ਨੇ ਔਰ ਮੈਨੂਫੈਕਚਰ ਕੰਸੈਂਟ ਰਾਹੀਂ ਇਸ ਗੱਲ ਨੂੰ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ, ਔਰ ਜਿਸ ਤਰ੍ਹਾਂ ਦੇ ਨਾਲ ਸਾਰੀ ਆਪੋਜਿਟ ਪਾਰਟੀਆਂ ਨੇ ਜਿਹੜੀਆਂ, ਔਰ ਸਾਰੀਆਂ ਪਾਰਟੀਆਂ ਇਸ ਐਨਕਾਊਂਟਰ ਦੇ ਉਸ ਨੂੰ ਹੇਲ ਕਰ ਰਹੀਆਂ ਨੇ। ਇਸ ਤੋਂ ਪਹਿਲਾਂ ਇੱਕ ਸਾਡੀ ਸੰਸਦ ਮੈਂਬਰ ਹੈ, ਉਹਨਾਂ ਨੇ ਤਾਂ ਕਿਹਾ ਸੀ ਕਿ ਲਿੰਚਿੰਗ ਕਰ ਦੇਣੀ ਚਾਹੀਦੀ ਹੈ ਜੀ। ਇਹ ਐਕਚੁਅਲ 'ਚ ਲਿੰਚਿੰਗ ਕਲਚਰ ਨੂੰ ਪ੍ਰਮੋਟ ਕਰਨ ਦਾ ਮਸਲਾ ਹੈ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਇਸ ਗੱਲ ਦੀ ਸੰਭਾਵਨਾ ਕਿ ਕੋਈ ਮਤਲਬ ਇਸ ਗੱਲ ਦੇ ਵਿੱਚ ਇਸ ਵਾਜਬ ਪੜਤਾਲ ਹੋਊਗੀ, ਇਸ ਗੱਲ ਦੀ ਸੰਭਾਵਨਾ ਬਾਰੇ ਮੈਂ ਬਹੁਤ ਆਸਮੰਦ ਨਹੀਂ ਹਾਂ।
ਓਕੇ। ਲੀਗਲ ਆਪਸ਼ਨਸ ਹੈਗੀਆਂ, ਲੀਗਲ ਗਾਈਡਲਾਈਨਸ ਸੁਪਰੀਮ ਕੋਰਟ ਦੀਆਂ ਸਪਸ਼ਟ ਨੇ, ਔਰ ਲੋਕਾਂ ਨੇ ਫਾਲਸ ਇਨਕਾਊਂਟਰਸ ਦੇ ਵਿੱਚ ਬਹੁਤ ਕਈ ਮਤਲਬ ਦਹਾਕੇ ਲੜ ਕੇ ਵੀ ਦੋਸ਼ੀਆਂ ਨੂੰ ਮਤਲਬ ਸਜ਼ਾਵਾਂ ਦਵਾਈਆਂ ਨੇ। ਪੰਜਾਬ ਦੀਆਂ ਉਦਾਹਰਨਾਂ ਨੇ, ਬਾਹਰ ਦੀਆਂ ਉਦਾਹਰਨਾਂ ਨੇ। ਤੇ ਪਰ ਜਿਹੋ ਜਿਹੇ ਪੋਲੀਟੀਕਲ ਜਿਹੋ ਜਿਹੀ ਇਕਨੋਮਿਕ ਬੈਕਗਰਾਊਂਡ ਚੋਂ ਜਿਹੜੇ ਇਹ ਦੋਸ਼ੀ ਆਉਂਦੇ ਨੇ, ਤਾਂ ਇਸ ਗੱਲ ਦੀ ਵੀ ਇਹ ਆਪਦੇ ਮੁਕਾਮ ਤੱਕ ਪਹੁੰਚੇ ਜਾਂ ਕਾਨੂੰਨ ਦੇ ਅਨੁਸਾਰ ਇਸ ਗੱਲ ਦਾ ਕੋਈ ਨਿਪਟਾਰਾ ਹੋਵੇ, ਇਸ ਗੱਲ ਦੀ ਸੰਭਾਵਨਾ ਪ੍ਰਤੀ ਮੈਂ ਬਹੁਤਾ ਆਸਾਨ ਨਹੀਂ। ਸੋ ਇਹ ਸਨ ਐਡਵੋਕੇਟ ਸੁਦੀਪ ਸਿੰਘ, ਜਿਨ੍ਹਾਂ ਨੇ ਬੜੀ ਹੀ ਡਿਟੇਲ ਦੇ ਵਿੱਚ ਲੀਗਲੀ ਪੁਆਇੰਟਸ ਦੇ ਨਾਲ ਜਿਹੜਾ ਸਾਨੂੰ ਦੱਸਿਆ ਕਿ ਇਸ ਕੇਸ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਉਹ ਅੱਗੇ ਹੋ ਸਕਦੀ ਸੀ, ਜਾਂ ਕਿਸ ਤਰ੍ਹਾਂ ਦਾ ਜਿਹੜੀ ਕਾਰਵਾਈ ਅੱਗੇ ਹੋਣੀ ਚਾਹੀਦੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਸਮਾਜ ਆ ਜਿਹੜਾ ਇਹਨਾਂ ਗੱਲਾਂ ਦੇ ਵੱਲ ਧਿਆਨ ਦੇਵੇਗਾ ਅਤੇ ਇਹਨਾਂ ਬਰੀਕ ਚੀਜ਼ਾਂ ਦੀ ਬਾਰੇ ਚਿੰਤਾ ਜਿਹੜੀ ਉਹ ਜ਼ਰੂਰ ਵਿਅਕਤ ਕਰੇਗਾ। ਸੋ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਹੀ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਾਂਗੇ ਅਤੇ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਦੇ ਰਹਾਂਗੇ। ਧੰਨਵਾਦ।